ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਹੈਲਥ ਇੰਸ਼ੋਰੈਂਸ ਲੈਣ ਦੇ ਲਈ ਬਾਮਾ ਕੇਅਰ ਰਿਕਵਰਡ ਕੈਲੀਫੋਰਨੀਆ ਦੀ ਲਾਸਟ ਡੇਟ ਆ ਉਸ ਨੂੰ ਕੈਲੀਫੋਰਨੀਆ ਦੇ ਵਿੱਚ 11 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ। ਜੇ ਤੁਸੀਂ ਵੀ ਅਜੇ ਤੱਕ ਹੈਲਥ ਇੰਸ਼ੋਰੈਂਸ ਨਹੀਂ ਲਈ ਤਾਂ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ, ਤੇ ਤੁਸੀਂ ਹੈਲਥ ਇੰਸ਼ੋਰੈਂਸ ਇਹਨਾਂ ਦੇ ਜ਼ਰੀਏ ਲੈ ਸਕਦੇ ਹੋ। ਤੇ ਜੇਕਰ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਕੁਝ ਤਬਦੀਲੀ ਚੇਂਜਸ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਡ ਕੀ ਨਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਨ ਸਨੀਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਲੰਡਨ ਗੈਸ ਐਂਡ ਫੂਡ ਅਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਲੋਬ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲੱਦੜ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਬਿਨਾਂ ਕਿਸੇ ਦੱਸੇ ਅਨਐਕਸਪੈਕਟਡਲੀ ਉਹਨਾਂ ਨੇ ਯੂਕਰੇਨ ਦੇ ਵਿੱਚ ਵਿਜ਼ਿਟ ਕੀਤਾ ਹੈਗਾ। ਸੋ ਇਸ ਵਿਜ਼ਿਟ ਨੂੰ ਬੜਾ ਹੀ ਜੋ ਸੀਕ੍ਰੇਟ ਰੱਖਿਆ ਗਿਆ ਸੀਗਾ। ਕੀਵ ਜਿਹੜੀ ਉੱਥੇ ਦੀ ਰਾਜਧਾਨੀ ਆ, ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਉੱਥੇ ਪਹੁੰਚੇ ਆ ਤੇ ਇਹ ਪਹਿਲੀ ਵਾਰੀ ਸੀ ਜਦੋਂ ਤੋਂ ਹੀ ਰਸ਼ੀਆ ਨੇ ਯੂਕਰੇਨ ਦੇ ਵਿੱਚ ਇਨਵੇਜ਼ਨ ਕੀਤੀ ਆ। ਸੋ ਇਸ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ $500 ਮਿਲੀਅਨ ਦੇ ਕਰੀਬ ਹੋਰ ਕਮਿਟਮੈਂਟ ਵੀ ਕੀਤੀ ਹੈਗੀ ਜ਼ੈਲੈਂਸਕੀ ਦੇ ਨਾਲ ਵੀ ਅਸੀਂ ਤੁਹਾਡੇ ਨਾਲ ਪੂਰਾ ਜਿਹੜਾ ਸਾਥ ਦੇਵਾਂਗੇ। ਸੋ ਇਸ ਤੋਂ ਲੱਗਦਾ ਵੀ ਹੁਣ ਜਿਹੜੀ ਆ ਸਿੱਧੀ ਲੜਾਈ ਜਿਹੜੀ ਆ USA ਦੀ ਰਸ਼ੀਆ ਦੇ ਨਾਲ ਹੋ ਗਈ ਆ, ਕਿਉਂਕਿ ਪਹਿਲੀ ਵਾਰੀ ਜੰਗ ਤੋਂ ਆਜ਼ਾਦੀ ਚੱਲੀ ਆ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਉੱਥੇ ਪਹੁੰਚੇ ਹੈਗੇ ਆ। ਰਸ਼ੀਆ ਦੇ ਇੱਕ ਬਹੁਤ ਹੀ ਮਸ਼ਹੂਰ ਜਰਨਲਿਸਟ ਆ ਸਰਜੇ ਮਰਡਨ, ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ ਪ੍ਰੈਜ਼ੈਂਸ ਕੀਵ ਦੇ ਵਿੱਚ ਇਹ ਰਸ਼ੀਆ ਦੇ ਲਈ ਬਹੁਤ ਹਿਊਮਿਲੀਏਸ਼ਨ ਹੈਗੀ ਆ। ਸੋ ਬਹੁਤ ਹੀ ਰਸ਼ੀਆ ਦੀ ਇੱਕ ਤਰ੍ਹਾਂ ਦੇ ਨਾਲ ਬੇਇੱਜ਼ਤੀ ਹੈਗੀ ਆ। ਉਹ ਦੂਸਰੇ ਪਾਸੇ ਰਸ਼ੀਆ ਦੇ ਆਰਮੀ ਵੈਟਰਨ ਤੇ ਫਾਰਮਰ ਫੈਡਰਲ ਸਿਕਿਉਰਿਟੀ ਸਰਵਿਸ ਦੇ ਆਫੀਸਰ ਆਈਗਰ ਗਿਰਕਨ, ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਤਾਂ ਬੇਸ਼ੱਕ ਦੀ ਬਾਰਡਰ ਦੇ ਉੱਤੇ ਵੀ ਚਲੇ ਜਾਂਦੇ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਸੀ, ਕਿਉਂਕਿ ਵੀ ਅਸੀਂ ਬੜੇ ਹੀ ਟਾਰਗੇਟਡ ਅਟੈਕ ਜੋ ਆ ਉਹ ਕਰਦੇ ਹੈਗੇ ਆ। ਸੋ ਇੰਨੀ ਜ਼ਿਆਦਾ ਇਹ ਸੀਕ੍ਰੇਟ ਰੱਖੀ ਗਈ ਸੀ, ਕਹਿੰਦੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ 10 ਘੰਟੇ ਟ੍ਰੇਨ ਦੇ ਰਾਹੀਂ ਕੀਵ ਨੂੰ ਗਏ ਹੈਗੇ ਆ, ਕਿਉਂਕਿ ਉੱਥੇ ਫਲਾਈ ਨਹੀਂ ਕਰਨਾ ਚਾਹੁੰਦੇ ਸੀ, ਆਪਣੇ ਕਿਸੇ ਤਰ੍ਹਾਂ ਦਾ ਵੀ ਮਿਜ਼ਾਈਲ ਦਾ ਖਤਰਾ ਸੀਗਾ। ਸੋ ਕਾਫੀ ਸੀਕ੍ਰੇਟ ਜੋ ਮੀਟਿੰਗ ਆ ਇਹ ਹੋਈ ਹੈਗੀ। ਜੀ, ਉਤੋਂ ਜਿਹੜਾ ਹਰਜੋਤ ਸਿੰਘ ਜੀ ਪ੍ਰੈਜ਼ੀਡੈਂਟ ਡੇ ਅੱਜ ਅਮਰੀਕਾ ਭਰ ਦੇ ਵਿੱਚ ਮਨਾਇਆ ਜਾ ਰਿਹਾ, ਅਬਜ਼ਰਵ ਕੀਤਾ ਜਾ ਰਿਹਾ ਆ ਤੇ ਅੱਜ ਦੇ ਦਿਨ ਹੀ ਜਿਹੜੇ ਉੱਥੇ ਪਹੁੰਚੇ। ਜੀ ਬਿਲਕੁਲ। ਸੋ ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਇਸ ਦੇ ਉੱਤੇ ਕਈ ਤਰੀਕੇ ਦੀਆਂ ਹੁਣ ਟਿੱਪਣੀਆਂ ਜਿਹੜੀਆਂ ਉਹ ਆ ਰਹੀਆਂ, ਵਿਰੋਧੀ ਧਿਰ ਵੀ ਉਹਨਾਂ ਦੇ ਤੇ ਨਿਸ਼ਾਨਾ ਜਿਹੜੀ ਉਹ ਇਸ ਗੱਲੋਂ ਸਾਧ ਰਹੀ ਹੈ, ਕਹਿੰਦੇ ਵੀ ਓਹਾਇਓ ਦੇ ਵਿੱਚ ਤਾਂ ਪਹੁੰਚੇ ਨਹੀਂ, ਇੱਥੇ ਜਿਹੜਾ ਉਹ ਤੁਸੀਂ ਜਾ ਰਹੇ ਹੈਗੇ ਆ ਤੇ ਉਹਦੇ ਵਿੱਚ ਦੂਜੇ ਪਾਸੇ ਕਹਿੰਦੇ ਜਿਹੜੇ ਇਹਨਾਂ ਦੇ ਧਿਰ ਵਾਲੇ ਉਹ ਕਹਿੰਦੇ ਵੀ ਭਾਈ ਇਹ ਜਿਹੜਾ ਮਸਲਾ ਆ ਉਹ ਹੋਰ ਵੀ ਗੰਭੀਰ ਆ, ਉੱਥੇ ਜਿਹੜੀ ਰਾਹਤ ਪਹੁੰਚਾਉਣੀ ਆ ਉਹ ਪਹੁੰਚਾਈ ਜਾ ਰਹੀ ਆ ਤੇ ਇੱਥੇ 1 ਸਾਲ ਤਕਰੀਬਨ ਹੋਣ ਨੂੰ ਆ ਗਿਆ। 5-6 ਦਿਨ ਰਹਿ ਗਏ ਆ ਜੋ ਸਿੰਘ ਜੀ ਜਦੋਂ ਸਾਲ ਪੂਰਾ ਹੋ ਜਾਣਾ ਆ। ਉਧਰ ਇਹ ਦੱਸਿਆ ਜਾ ਰਿਹਾ, ਕਹਿੰਦੇ ਵੀ 5-6 ਘੰਟੇ ਪਹਿਲਾਂ ਜਿਹੜੇ ਰੂਸ ਨੂੰ ਉਹਨਾਂ ਨੇ ਚੇਤਾਵਨੀ ਦੇ ਦਿੱਤੀ ਸੀਗੀ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਉੱਧਰ ਜਾ ਰਹੇ ਹੈਗੇ ਆ। ਸੋ ਫੌਕਸ ਨਿਊਜ਼ ਨੇ ਇਹ ਜਿਹੜਾ ਹੁਣ ਰਾਈਟ ਨਾਓ ਜਿਹੜਾ ਉਹ ਦੱਸਿਆ ਹੈਗਾ ਆ ਤੇ ਰਸ਼ੀਆ ਕਹਿੰਦੇ ਵੀ ਉਹਨਾਂ ਨੇ ਕੀਵ ਦੇ ਵਿੱਚ ਉਹਦਾ ਟਾਰਗੇਟ ਕਰਦੇ ਰਹੇ ਆ ਮਿਜ਼ਾਈਲ ਅਟੈਕਸ ਦੇ ਵਿੱਚ। ਕਹਿੰਦੇ ਵੀ ਜਦ ਇਹ ਦੋਨੋਂ ਰਾਸ਼ਟਰਪਤੀ ਮਿਲ ਰਹੇ ਸੀਗੇ ਅਮਰੀਕਾ ਦੇ ਤੇ ਜਿਹੜੇ ਜ਼ੈਲੈਂਸਕੀ ਯੂਕਰੇਨ ਦੇ, ਉਸ ਟਾਈਮ ਦੇ ਉੱਤੇ ਏਅਰ ਸਾਇਰਨਸ ਜਿਹੜੇ ਉਹ ਚੱਲ ਰਹੇ ਆ। ਰਿਊਟਰਸ ਦਾ ਇੱਕ ਟਵੀਟ ਉਸ ਤੋਂ ਬਾਅਦ ਦੇ ਵਿੱਚ ਹੋਰ ਆਉਂਦਾ ਹੈ, ਕਹਿੰਦੇ ਵੀ ਏਅਰ ਸਾਇਰਨ ਤਾਂ ਜ਼ਰੂਰ ਚੱਲੇ ਆ ਪਰ ਉਸ ਟਾਈਮ ਦੇ ਉੱਤੇ
ਇਹ ਕਿਸੇ ਚੀਜ਼ ਦੀ ਪੁਸ਼ਟੀ ਨਹੀਂ ਆ ਵੀ ਵਾਕਿਆ ਕੋਈ ਮਿਜ਼ਾਈਲੀ ਹਮਲਾ ਜਾਂ ਕੋਈ ਮਿਜ਼ਾਈਲ ਸਟ੍ਰਾਈਕਸ ਜਿਹੜੀਆਂ ਆ ਉਸ ਟਾਈਮ ਦੇ ਉੱਤੇ ਜਿਹੜੀਆਂ ਉਹ ਹੋ ਰਹੀਆਂ ਹੋਣ। ਸੋ ਜਿਹੜੇ ਸੁਲੀਵਨ ਹੈਗੇ ਨੇ, ਜੇਕ ਸੁਲੀਵਨ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹਨਾਂ ਨੇ ਇਹ ਹੁਣੇ ਜਾਣਕਾਰੀ ਦਿੱਤੀ ਆ ਵੀ ਉਹਨਾਂ ਨੇ ਰਸ਼ੀਅਨਸ ਨੂੰ ਜਾਣਕਾਰੀ ਨੋਟੀਫਾਈ ਜਿਹੜਾ ਉਹ ਕਰ ਦਿੱਤਾ ਸੀਗਾ ਵੀ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਕੀਵ ਨੂੰ ਜਿਹੜੇ ਉਹ ਜਾ ਰਹੇ ਨੇ। ਸੋ ਆਲਦੋ ਇਹ ਬੜੀ ਸਰਪ੍ਰਾਈਜ਼ ਵਿਜ਼ਿਟ ਜਿਹੜੀ ਉਹ ਆਈ ਆ, ਤੇ ਉੱਥੇ ਜਾ ਕੇ ਉਹੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਆਖਿਆ ਵੀ ਅਸੀਂ ਯੂਕਰੇਨ ਦੇ ਨਾਲ ਅਖੀਰ ਤੱਕ ਉਹਨਾਂ ਦੇ ਨਾਲ ਜਿਹੜੇ ਆ ਉਹ ਸਟੈਂਡ ਕਰਾਂਗੇ। ਰੀਸੈਂਟਲੀ ਯੂਕਰੇਨ ਨੂੰ ਟੈਂਕ ਜਿਹੜੇ ਆ ਉਹ ਬੈਟਲ ਟੈਂਕਸ ਆ ਉਹ ਦੇਣ ਦੇ ਲਈ ਆਗਿਆ ਇੱਥੋਂ ਦੇ ਦਿੱਤੀ ਗਈ ਆ। ਇਸ ਤੋਂ ਇਲਾਵਾ ਹੋਰ ਮੁਲਕਾਂ ਨੇ, ਜਰਮਨੀ, ਪੋਲੈਂਡ ਤੇ ਕੈਨੇਡਾ ਨੇ ਵੀ ਉਹਨਾਂ ਨੂੰ ਟੈਂਕ ਜਿਹੜੇ ਉਹ ਦੇਣੇ ਆ। ਇਹ ਫਾਈਟਰ ਜੈਟਸ ਦੀ ਮੰਗ ਕਰ ਰਹੇ ਸੀ ਜਿਸ ਨੂੰ ਨਾ ਕੀਤੀ ਆ, ਪਰ ਬਿਲੀਅਨਸ ਆਫ ਡਾਲਰ ਸਿਕਿਉਰਿਟੀਜ਼ ਦੇ ਵਿੱਚ, ਜਿਨ੍ਹਾਂ 'ਚ ਹੋਰ ਅਸਲਾ ਜਿਹੜਾ ਆ ਉਹਦੇ ਰੂਪ ਦੇ ਵਿੱਚ ਯੂਕਰੇਨ ਨੂੰ ਲਗਾਤਾਰ ਦਿੱਤਾ ਜਾ ਰਿਹਾ ਹੈਗਾ ਆ। ਰਸ਼ੀਆ ਦੇ ਸਾਬਕਾ ਪ੍ਰੈਜ਼ੀਡੈਂਟ ਮੈਡਵੇਡੇਵ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜੋ ਵਿਜ਼ਿਟ ਆ ਇਹ ਸਹੀ ਨਹੀਂ ਹੈਗੀ। ਇਹ ਇੱਕ ਤਰ੍ਹਾਂ ਦੇ ਨਾਲ ਪੂਰੀ ਇੰਟਰਫੇਰੈਂਸ ਹੈਗੀ ਆ, ਟੈਰਰਿਜ਼ਮ ਨੂੰ ਵਧਾਵਾ ਆ ਵਰਲਡ ਦੇ ਵਿੱਚ, ਇਹ ਉਹਨਾਂ ਨੇ ਇਹ ਕਿਹਾ। ਇਸ ਤੋਂ ਬਿਨਾਂ ਹੋਰ ਵੀ ਜੋ ਰਸ਼ੀਆ ਦੇ ਸਾਬਕਾ ਪ੍ਰੈਜ਼ੀਡੈਂਟਸ ਆ ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ ਹੈਗਾ ਆ। ਤੇ ਚੀਫ ਆਫ ਰਸ਼ੀਆ ਵੈਗਨਰ ਦੇ ਜੋ ਮਰਸਨਰੀ ਗਰੁੱਪਸ ਆ ਉਹਨਾਂ ਨੇ ਕਿਹਾ ਆ ਵੀ ਐਮੂਨੀਸ਼ਨ ਸਪਲਾਈ ਸਾਨੂੰ ਮਿਲਣੀ ਚਾਹੀਦੀ ਹੈਗੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਤੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਇੱਥੇ ਮਿਲੇ ਤੇ ਉਹਨਾਂ ਨੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਹੈਲਪ ਹੋ ਸਕਦੀ ਹੈ ਯੂਕਰੇਨ ਦੀ, ਉਹਦੇ ਬਾਰੇ ਜੋ ਡਿਸਕਸ ਕੀਤਾ ਹੈਗਾ। ਸੋ ਫਾਈਨੈਂਸ਼ੀਅਲੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕਾਫੀ ਜ਼ਿਆਦਾ ਹੈਲਪ ਅਮਰੀਕਾ ਵਾਲੇ ਉਹਨਾਂ ਨੂੰ ਦੇ ਰਹੇ ਹੈਗੇ ਆ। ਜੇਲਡ ਕ੍ਰੈਮਲਿਨ ਦਾ ਇੱਕ ਕ੍ਰਿਟਿਕ ਨੈਵਲਿਨ ਜਿਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ, ਉਹਨਾਂ ਨੇ ਇਹ ਕਿਹਾ ਵੀ 1991 ਦਾ ਜਿਹੜਾ ਰਸ਼ੀਆ ਦੇ ਬਾਰਡਰਸ ਆ ਉਸ ਨੂੰ ਰੀਸਟੋਰ ਕਰਨਾ ਚਾਹੀਦਾ ਆ ਤੇ ਰਸ਼ੀਆ ਨੂੰ ਰੈਪਰੇਸ਼ਨਸ ਪੇ ਕਰਨੀਆਂ ਚਾਹੀਦੀਆਂ ਕੀਵ ਨੂੰ, ਜਿੰਨੇ ਜ਼ਿਆਦਾ ਕੀਵ ਦਾ ਨੁਕਸਾਨ ਕੀਤਾ ਆ। ਇਸ ਤੋਂ ਬਿਨਾਂ ਇੰਗਲੈਂਡ ਵਾਲੇ ਵੀ ਸ਼ਰੇਆਮ ਹੁਣ ਸਪੋਰਟ ਦੇ ਵਿੱਚ ਆ। ਕਿੰਗ ਚਾਰਲਸ 3 ਉਹ ਵੀ ਯੂਕਰੇਨੀਅਨ ਟਰੂਪਸ ਨੂੰ ਮਿਲੇ ਆ ਜੋ ਕਿ ਇੰਗਲੈਂਡ ਦੇ ਵਿੱਚ ਟ੍ਰੇਨਿੰਗ ਲੈ ਰਹੇ ਹੈਗੇ। ਸੋ ਯੂਕਰੇਨ ਦੇ ਟਰੂਪਸ ਇੰਗਲੈਂਡ ਦੇ ਵਿੱਚ ਇਸ ਟਾਈਮ ਟ੍ਰੇਨਿੰਗ ਲੈ ਰਹੇ ਆ ਤੇ ਕਿੰਗ ਚਾਰਲਸ 3 ਉਹਨਾਂ ਨੂੰ ਉੱਥੇ ਮਿਲਣ ਗਏ ਹੈਗੇ ਆ। ਤੇ ਰਿਪਬਲਿਕਨ ਕੁਛ ਨੇ ਅਟੈਕ ਕੀਤਾ ਹੈ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਤੇ ਵੀ ਨਹੀਂ ਉੱਥੇ ਜਾਣਾ ਚਾਹੀਦਾ ਸੀਗਾ। ਤੇ ਪਰ ਦੂਸਰੇ ਪਾਸੇ ਇੰਟਰਨੈਸ਼ਨਲ ਲੈਵਲ ਤੇ ਪੋਲਿਸ਼ ਪ੍ਰੈਜ਼ੀਡੈਂਟ ਦੇ ਜੋ ਐਡਵਾਈਜ਼ਰ ਆ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜੋ ਵਿਜ਼ਿਟ ਆ ਯੂਕਰੇਨ ਦੀ ਉਹ ਕਲੀਅਰ ਸਾਈਨ ਆ ਵੀ ਪੂਰੀ ਤਰ੍ਹਾਂ ਯੂਐਸ ਕਮਿਟਮੈਂਟ ਦੇ ਰਿਹਾ ਹੈਗਾ ਯੂਕਰੇਨ ਦੇ ਨਾਲ। ਜੀ, ਸੋ ਬਿਲਕੁਲ ਉੱਥੇ ਜਾ ਕੇ ਉਹਨਾਂ ਨੇ ਦੋ ਸ਼ਬਦਾਂ ਦਾ ਨਾਰਾ ਦਿੱਤਾ, ਕੀਵ ਸਟੈਂਡਸ, ਵੀ ਇਹ ਅਜੇ ਖੜੇ ਨੇ, ਇਹ ਡਿੱਗੇ ਨਹੀਂ, ਵੀ ਕੀਵ ਜਿਹੜੀ ਰਾਜਧਾਨੀ ਹੈ ਯੂਕਰੇਨ ਦੀ, ਵੀ ਅਸੀਂ ਵੀ ਇਹਨਾਂ ਦੇ ਨਾਲ ਖੜੇ ਆ ਤੇ ਇਹ ਵੀ ਰੂਸ ਦੇ ਮੂਹਰੇ ਅਜੇ ਡਟ ਕੇ ਖੜਾ ਹੈਗਾ ਆ। ਸੋ ਕਈ ਜਿਹੜੇ ਐਕਸਪਰਟਸ ਕਹਿ ਰਹੇ ਆ, ਕਹਿੰਦੇ ਵੀ ਇਸ ਵਾਰ ਦੇ ਉੱਤੇ ਰਾਸ਼ਟਰਪਤੀ ਬਾਈਡਨ ਦੀ ਇਸ ਵਿਜ਼ਿਟ ਦਾ ਕਿੱਦਾਂ ਦਾ ਅਸਰ ਹੋਊਗਾ ਇਹ ਤਾਂ ਸਮਾਂ ਦੱਸੂਗਾ। ਕਈ ਮੰਨਦੇ ਆ ਵੀ ਕੋਈ ਬਹੁਤਾ ਅਸਰ ਸ਼ਾਇਦ ਇਸ ਦੇ ਨਾਲ ਨਾ ਹੋਵੇ। ਚਰਚਾਵਾਂ ਜਿਹੜੀਆਂ ਆ ਪੀਸ ਟਾਕਸ ਦੀਆਂ ਵੀ ਵਿੱਚੇ ਵਿੱਚ ਚੱਲਦੀਆਂ ਰਹਿੰਦੀਆਂ, ਉੱਠਦੀਆਂ ਰਹਿੰਦੀਆਂ ਗੱਲਾਂ, ਪਰ ਇਵੈਂਚੁਅਲੀ ਕਿਸੇ ਤਣ ਪੱਤਣ ਕੋਈ ਗੱਲ ਜਿਹੜੀ ਉਹ ਲੱਗਦੀ ਨਹੀਂ। ਹੁਣ ਇੱਕ ਪਾਸੇ ਜਿਸ ਮੁਲਕ ਨੂੰ ਲਗਾਤਾਰ ਹਥਿਆਰ, ਬਰੂਦ, ਸਾਰਾ ਕੁਛ ਮਿਲ ਰਿਹਾ ਹੋਵੇ, ਬਾਕੀ ਮੁਲਕਾਂ ਦਾ ਥਾਪੜਾ ਮਿਲ ਰਿਹਾ ਹੋਵੇ, ਤੇ ਆਈ ਡੋਂਟ ਨੋ ਉਹ ਵੀ ਮਨ ਦੇ ਵਿੱਚ ਕੀ ਜਿਹੜਾ ਉਹ ਸੋਚ ਰਿਹਾ ਹੋਊਗਾ। ਯੂਕਰੇਨ ਦੇ ਉੱਤੇ ਜੋ ਧੱਕਾ ਚੱਲ ਰਿਹਾ ਇਸ ਵਿੱਚ ਤਾਂ ਕੋਈ ਜਿਹੜੀਆਂ ਉਹ ਦੋ ਰਾਵਾਂ ਨਹੀਂ, ਪਰ ਹੁਣ ਸਾਲ ਹੋਣ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਆ ਚੁੱਕਾ ਆ ਤੇ ਇਸ ਦੀ ਕੋਈ ਇੱਕ ਪਾਸੇ ਗੱਲ ਲੱਗਦੀ ਨਜ਼ਰ ਆਉਂਦੀ ਨਹੀਂ ਹੈਗੀ। ਸੋ ਵਲਾਦੀਮੀਰ ਪੁਤਿਨ ਦਾ ਵੀ ਉੱਦਾਂ ਜਿਹੜਾ ਇਹ ਪੈਂਤੜਾ ਯੂਕਰੇਨ ਦੇ ਉੱਤੇ ਹਮਲਾ ਕਰਨ ਦਾ ਆ ਉਸ ਨੂੰ ਬਹੁਤਾ ਰਾਸ ਨਹੀਂ ਆਇਆ। ਰੀਸੈਂਟਲੀ ਇੱਕ ਪਤਾ ਨਹੀਂ 10-12 ਮੰਜ਼ਿਲ ਤੋਂ ਇੱਕ ਹੋਰ ਇਸ ਦੀ ਜਿਹੜੀ ਇੱਕ ਟਾਈਮ ਦੇ ਉੱਤੇ ਐਡਵਾਈਜ਼ਰ ਰਹੀ, ਵਾਰ ਦੀ ਨਾਲ ਐਡਵਾਈਜ਼ਰ ਰਹੀ, ਤੇ ਉਹ ਡਿੱਗ ਕੇ ਜਿਹੜੀ ਕਹਿੰਦੇ ਆ ਵੀ ਉਸ ਦੀ ਮੌਤ ਹੋ ਗਈ ਆ। ਅਕਸਰ ਜਿਹੜੇ ਪੁਤਿਨ ਦੇ ਉੱਥੇ ਜਿਹੜੇ ਹਰਜੋਤ ਸਿੰਘ ਜੀ ਆਲੋਚਕ ਨੇ, ਜਿਹੜੇ ਪਹਿਲਾਂ ਉਹਦੇ ਨਾਲ ਰਹੇ ਆ, ਉਹ ਡਿੱਗ ਕੇ ਬਹੁਤ ਮਰਦੇ ਨੇ। ਪਤਾ ਨਹੀਂ ਸ਼ੀਸ਼ੇ ਸਾਫ਼ ਕਰਨ ਚਲ ਜਾਂਦੇ ਆ ਬਾਹਰ ਬਿਲਡਿੰਗਾਂ ਦੇ, ਜਿਹਦੇ ਨਾਲ ਉਹਨਾਂ ਦੀਆਂ ਮੌਤਾਂ ਜਿਹੜੀਆਂ ਉਹ ਹੋ ਜਾਂਦੀਆਂ ਹੈਗੀਆਂ।
ਜੀ। ਚਾਈਨਾ ਨੇ ਅਨਾਉਂਸ ਕੀਤਾ ਆ ਯੂਐਸ ਦੀ ਆਰਮਸ ਕਮੈਂਟ ਦੇ ਮੁਤਾਬਕ, ਕਿਉਂਕਿ ਯੂਐਸ ਵਾਲਿਆਂ ਨੇ ਕਿਹਾ ਸੀ ਵੀ ਚਾਈਨਾ ਵਾਲੇ ਰਸ਼ੀਆ ਦੀ ਸਪੋਰਟ ਕਰ ਰਹੇ ਹੈਗੇ ਆ ਹਥਿਆਰਾਂ ਦੇ ਨਾਲ। ਤੇ ਚਾਈਨਾ ਨੇ ਅੱਜ ਇਹ ਕਿਹਾ ਆ ਵੀ ਜੋ ਯੂਐਸ ਸਾਡੇ ਤੇ ਫਿੰਗਰ ਪੁਆਇੰਟ ਕਰ ਰਿਹਾ ਆ, ਖਾਸ ਕਰਕੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ, ਇਹ ਬਿਲਕੁਲ ਮਾੜੀ ਗੱਲ ਆ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜੋ ਰਸ਼ੀਆ ਦੀ ਸਪੋਰਟ ਆ ਉਹ ਨਹੀਂ ਕਰ ਰਹੇ ਹੈਗੇ। ਚਾਈਨੀਜ਼ ਸਪੋਕਸਪਰਸਨ ਨੇ ਅੱਜ ਕਿਹਾ ਹੈਗਾ ਆ। ਚਾਈਨੀਜ਼ ਫੋਰਨ ਮਿਨਿਸਟਰ, ਉਹਨਾਂ ਦਾ ਸਪੋਕਸਪਰਸਨ ਵੈਨਵਿਨ, ਚਾਈਨਾ ਦੇ ਵਿੱਚ, ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਯੂਐਸ ਸਾਡੇ ਵੱਲ ਫਿੰਗਰਸ ਕਰ ਰਿਹਾ ਆ ਸਿਨੋ ਰਸ਼ੀਅਨ ਰਿਲੇਸ਼ਨ ਦੇ ਸੰਬੰਧ ਦੇ ਵਿੱਚ, ਅਸੀਂ ਉਸ ਨੂੰ ਐਕਸੈਪਟ ਨਹੀਂ ਕਰਦੇ ਹੈਗੇ। ਤੁਹਾਨੂੰ ਸਾਰਿਆਂ ਨੂੰ ਯਾਦ ਆ ਵੀ ਚਾਈਨਾ ਤੇ ਯੂਐਸਏ ਦੇ ਵਿੱਚ ਅੱਜ ਕੱਲ ਕਾਫੀ ਜਿਹੜੀ ਕਸ਼ਮਕਸ਼ ਚੱਲ ਰਹੀ ਆ ਬਲੂਨਸ ਨੂੰ ਲੈ ਕੇ। ਜੀ ਬਿਲਕੁਲ। ਸੋ ਜਿਹੜਾ ਬਲਿੰਕਨ ਹੋਣਾ ਨੇ ਬਿਆਨ ਦਿੱਤਾ ਸੀਗਾ ਵੀ ਸ਼ਾਇਦ ਬੀਜਿੰਗ ਰੂਸ ਨੂੰ ਹਥਿਆਰ ਮੁਹੱਈਆ ਕਰਾ ਸਕਦਾ ਆ, ਉਸ ਦੇ ਉੱਤੇ ਇਹਨਾਂ ਨੇ ਗੁੱਸਾ ਇੱਕ ਹਿਸਾਬ ਦੇ ਨਾਲ ਜਤਾਇਆ ਆ ਤੇ ਇਸ ਗੱਲ ਨੂੰ ਝਿਠਲਾਉਣ ਦੀ ਜਿਹੜੀ ਆ ਉਹ ਗੱਲ ਆਖੀ ਹੈਗੀ ਆ। ਸੋ ਕਹਿੰਦੇ ਵੀ ਯੂਨਾਈਟਿਡ ਸਟੇਟ ਇਸ ਟਾਈਮ ਕਿਸੇ ਵੀ ਪੋਜੀਸ਼ਨ 'ਚ ਨਹੀਂ ਹੈਗਾ, ਤੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਐਂਥਨੀ ਬਲਿੰਕਨ ਨੂੰ ਵੀ ਡਿਮਾਂਡ ਕੀਤੀ ਆ ਵੀ ਜਿਹੜੀ ਵਾਰਨਿੰਗ ਉਹਨਾਂ ਨੂੰ ਕਹਿੰਦੇ ਵੀ ਦਿੱਤੀ ਜਾਂਦੀ ਹੈ ਵੀ ਜੇ ਹੈ ਤੁਹਾਡੇ ਕੋਲ ਇੱਦਾਂ ਦੀ ਕੋਈ ਗੱਲ ਤਾਂ ਉਸ ਚੀਜ਼ ਨੂੰ ਜਿਹੜਾ ਉਹ ਤੁਸੀਂ ਪੇਸ਼ ਜਿਹੜਾ ਉਹ ਕੀਤਾ ਜਾਵੇ। ਸੋ ਚੀਨ ਦੇ ਨਾਲ ਵੀ ਜਿਹੜਾ ਹਰਜੋਤ ਸਿੰਘ ਜੀ ਆਡਾ ਜਿਹੜਾ ਉਹ ਲੱਗਾ ਹੀ ਹੋਇਆ ਆ ਸਪਾਹੀ ਬਲੂਨਸ ਦਾ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਆ ਵੀ ਉਸ ਤੋਂ ਬਾਅਦ ਚ ਕੀ ਜਿਹੜਾ ਉਹ ਹੋ ਰਿਹਾ ਹੈਗਾ। ਸੋ ਲੈਟਸ ਸੀ ਅੱਗੇ ਕੀ ਬਣਦਾ ਆ, ਪਰ ਮਸਲੇ ਕਈ ਥਾਂ ਦੇ ਉੱਤੇ ਜਿਹੜੇ ਉਹ ਗੁੰਝਲਦਾਰ ਬਣਦੇ ਜਾ ਰਹੇ ਆ। ਜੀ। ਇਸੇ ਤਰ੍ਹਾਂ ਜੇ ਰਸ਼ੀਆ ਦੀ ਗੱਲ ਕਰਦੇ ਜਾਈਏ, 1 ਸਾਲ ਹੋ ਗਿਆ ਆ ਯੂਕਰੇਨ ਵਾਰ ਦਾ। ਰਸ਼ੀਆ ਨੇ ਜਦੋਂ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ, ਤੇ ਇੰਡੀਆ ਵਾਲੇ ਜੋ ਆ ਉਹ ਇਸ ਚੀਜ਼ ਨੂੰ ਕੰਡੈਮ ਨਹੀਂ ਕਰ ਰਹੇ ਹੈਗੇ। ਈਵਨ ਦੋ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਸਮਝਦੇ ਆ, ਪਰ ਅਜੇ ਤੱਕ ਵੀ ਕਹਿੰਦੇ ਵੀ ਉਹਨਾਂ ਨੇ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਵੀ ਰਸ਼ੀਆ ਵਾਲੇ ਗਲਤ ਕਰ ਰਹੇ ਆ। ਇੰਡੀਆ ਵਾਲੇ ਕਹਿੰਦੇ ਆ ਵੀ ਸਾਡੇ ਮਾਸਕੋ ਦੇ ਨਾਲ ਰਿਲੇਸ਼ਨ ਬਹੁਤ ਵਧੀਆ ਆ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵਲਾਡੀਮੀਰ ਪੁਟਿਨ ਨੂੰ ਸਤੰਬਰ ਮਹੀਨੇ ਦੇ ਵਿੱਚ ਮਿਲਿਆ ਸੀ। ਉਸ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਫਰੈਂਡਸ਼ਿਪ ਆ ਅਨਬ੍ਰੇਕੇਬਲ ਹੈਗੀ ਆ। ਤੇ ਰਸ਼ੀਅਨ ਪ੍ਰੈਜ਼ੀਡੈਂਟ ਨੂੰ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਨਾਟ ਏ ਟਾਈਮ ਫॉर ਵਾਰ। ਪਰ 1 ਸਾਲ ਹੋ ਗਿਆ, ਉੱਥੇ ਕਿੰਨਾ ਜ਼ਿਆਦਾ ਜਿਹੜਾ ਆ ਮਰਮਰਈਆ ਹੋ ਚੁੱਕਾ ਆ, ਬਹੁਤ ਲੋਕ ਇਨੋਸੈਂਟ ਮਾਰੇ ਜਾ ਚੁੱਕੇ ਆ, ਤੇ ਇੰਡੀਆ ਨੇ ਇਹਦਾ ਜਿਹੜਾ ਹਜੇ ਤੱਕ ਵਿਰੋਧ ਨਹੀਂ ਕੀਤਾ ਹੈਗਾ। ਦੂਸਰੇ ਪਾਸੇ ਯੂਰਪ ਨੇ ਸ਼ਰੇਆਮ ਰਸ਼ੀਆ ਦਾ ਆਇਲ ਤੇ ਗੈਸ ਲੈਣਾ ਬੰਦ ਕੀਤਾ ਹੋਇਆ, ਤੇ ਇੰਡੀਆ ਨੇ ਡਬਲ ਡਾਊਨ ਕੀਤਾ ਹੋਇਆ ਹੈ ਬਾਇੰਗ ਰਸ਼ੀਅਨ ਆਇਲ ਤੇ ਬਾਰਗੇਨ ਪ੍ਰਾਈਸਸ ਦੇ ਉੱਤੇ। ਇਹ ਜੀ ਵਾਸ਼ਿੰਗਟਨ ਹਮੇਸ਼ਾ ਚਾਰਜ ਕਰਦਾ ਰਿਹਾ ਆ ਵੀ ਇੰਡੀਆ ਵਾਲੇ ਜਿਹੜੇ ਆ ਲਗਾਤਾਰ ਰਸ਼ੀਆ ਤੋਂ ਗੈਸ ਖਰੀਦ ਰਹੇ ਆ, ਤੇ ਉਹ ਵੀ ਘੱਟ ਪ੍ਰਾਈਸ ਤੇ ਅੱਗੇ ਨਾਲੋਂ ਜੋ ਆ ਡਬਲ ਖਰੀਦ ਰਹੇ ਹੈਗੇ ਆ। ਸੋ ਹੁਣ ਇਹ ਦੇਖਦੇ ਆ ਵੀ ਇੰਡੀਆ ਤੇ ਯੂਐਸ ਦੇ ਰਿਲੇਸ਼ਨ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਆ ਇਹ ਅਸਰ ਪੈਂਦਾ ਹੈਗਾ। ਜੀ 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 ਬਿਲਕੁਲ। ਤੇ ਅੱਜ ਜਿਹੜਾ ਹਰਜੋਤ ਸਿੰਘ ਜੀ ਅਮਰੀਕਾ ਭਰ ਦੇ ਵਿੱਚ ਪ੍ਰੈਜ਼ੀਡੈਂਟ ਡੇ ਜਿਹੜਾ ਉਹ ਮਨਾਇਆ ਜਾ ਰਿਹਾ ਆ। ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ, ਉਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਇਸ ਦਿਨ ਨੂੰ ਮਨਾਉਣ ਦੀ ਕਵਾਇਦ ਉਹ ਸ਼ੁਰੂ ਕੀਤੀ ਗਈ ਸੀ। ਇਹ 1879 ਸਨ ਤੋਂ ਲਗਾਤਾਰ ਜਿਹੜਾ ਸੈਲੀਬ੍ਰੇਸ਼ਨਸ ਜਿਹੜੀਆਂ ਉਹ ਚੱਲ ਰਹੀਆਂ ਆ, ਤੇ ਜਿਹੜੀ ਫੈਡਰਲ ਹੌਲੀਡੇ ਆ, ਇਹ ਜਿਹੜੇ ਫਾਊਂਡਿੰਗ ਫਾਦਰ ਜਾਰਜ ਵਾਸ਼ਿੰਗਟਨ ਉਹਨਾਂ ਨੂੰ ਆਨਰ ਕਰਨ ਦੇ ਰੂਪ ਦੇ ਵਿੱਚ ਰੱਖੀ ਗਈ ਹੈਗੀ ਆ। ਸੋ ਇਹ ਕਹਿੰਦੇ ਵੀ ਸਟੇਟ ਹੌਲੀਡੇ ਬਹੁਤੇ ਸੂਬਿਆਂ ਦੇ ਵਿੱਚ ਇਹ ਮਨਾਈ ਜਾਂਦੀ ਆ। ਕਈ ਥਾਵਾਂ ਦੇ ਵਾਸ਼ਿੰਗਟਨਸ ਬਰਥਡੇ ਜਾਂ ਪ੍ਰੈਜ਼ੀਡੈਂਟਸ ਡੇ ਜਾਂ ਵੱਖ-ਵੱਖ ਨਾਵਾਂ ਦੇ ਨਾਮ ਦੇ ਨਾਲ ਵੀ ਜਿਹੜਾ ਇਸ ਨੂੰ ਜਾਣਿਆ ਜਾਂਦਾ ਹੈ, ਜਾਂ ਵਾਸ਼ਿੰਗਟਨ ਐਂਡ ਲਿੰਕਨਸ ਬਰਥਡੇ ਦੇ ਉੱਤੇ ਵੀ ਜਿਹੜਾ ਉਹ ਜਾਣਿਆ ਜਾਂਦਾ। 15 ਵੱਖ-ਵੱਖ ਨਾਂ ਇਸੇ ਹੀ ਦਿਨ ਦੇ ਇੱਕ ਜਿਹੜੇ ਉਹ ਰੱਖੇ ਗਏ ਹੈਗੇ ਆ। ਸੋ 1879 ਸਨ ਤੋਂ ਜਿਹੜਾ ਆ ਵਾਸ਼ਿੰਗਟਨ ਬਰਥਡੇ ਦੇ ਨਾਂ ਦੇ ਉੱਤੇ ਇਸ ਨੂੰ ਮਨਾਉਂਦੇ ਰਹੇ ਆ। ਅੱਜ ਦੇ ਯੁੱਗ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਪ੍ਰੈਜ਼ੀਡੈਂਟਸ ਡੇ ਇੱਕ ਸੇਲਸ ਇਵੈਂਟ ਬਣ ਕੇ ਜਿਹੜਾ ਉਹ ਰਹਿ ਗਿਆ ਹੈਗਾ। ਪ੍ਰੈਜ਼ੀਡੈਂਟ ਆਉਂਦੇ ਜਾਂਦੇ ਰਹਿੰਦੇ ਆ, ਪਰ ਇਹ ਜਿਹੜੇ ਫਾਊਂਡਿੰਗ ਫਾਦਰ ਸੀ ਉਹਨਾਂ ਨੂੰ ਜਿਹੜਾ ਉਹ ਅੱਜ ਦੇ ਦਿਨ ਯਾਦ ਕੀਤਾ ਜਾਂਦਾ ਆ। ਤੇ ਪ੍ਰੈਜ਼ੀਡੈਂਟਸ ਦੀਆਂ ਜੇ ਹਰਜੋਤ ਸਿੰਘ ਜੀ ਹੋਰ ਖਬਰਾਂ ਦੇ ਵਿੱਚ ਗੱਲ ਕਰਦੇ ਜਾਈਏ,
ਸਾਬਕਾ ਰਾਸ਼ਟਰਪਤੀ ਜਿਹੜੇ ਜਿਮੀ ਕਾਰਟਰ ਹੈਗੇ ਨੇ, ਉਹ 98 ਸਾਲ ਦੇ ਹੋ ਚੁੱਕੇ ਆ ਤੇ ਉਹਨਾਂ ਨੇ ਆਪਣੇ ਆਪ ਨੂੰ ਹੌਸਪਿਸ ਦੇ ਵਿੱਚ ਜਿਹੜਾ ਆ ਉਹ ਐਡਮਿਟ ਕਰਾ ਲਿਆ ਆ। ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਸੈਂਟਰ ਕਾਰਟਰ ਸੈਂਟਰ ਦੇ ਵੱਲੋਂ ਇਹ ਜਿਹੜੀ ਜਾਣਕਾਰੀ ਆ ਉਹ ਦਿੱਤੀ ਗਈ ਹੈਗੀ ਆ। ਸੋ ਜਿਹੜੇ ਪ੍ਰੈਜ਼ੀਡੈਂਟ ਦੇ ਜਿਹੜੇ ਹੁਣ ਅਖੀਰਲੇ ਦਿਨ ਕਹਿ ਸਕਦੇ ਹਾਂ ਵੀ ਜ਼ਿੰਦਗੀ ਦੇ, ਉਹ ਇੱਕ ਹੌਸਪਿਸ ਕੇਅਰ ਦੇ ਵਿੱਚ ਜਿਹੜੇ ਉਹ ਗੁਜ਼ਾਰਨਗੇ। ਪ੍ਰੈਜ਼ੀਡੈਂਟ ਉਹ ਕਿੱਦਾਂ ਦੇ ਸੀਗੇ, ਕਿਵੇਂ ਦੇ ਆ, ਉਹ ਲੋਕਾਂ ਦੀਆਂ ਕਈ ਧਾਰਨਾਵਾਂ ਜਿਹੜੀਆਂ ਉਹ ਹੋਣਗੀਆਂ। ਕਈ ਉਹਨਾਂ ਨੂੰ ਕੋਈ ਬਹੁਤੇ ਚੰਗੇ ਪ੍ਰੈਜ਼ੀਡੈਂਟ ਦੇ ਰੂਪ ਦੇ ਵਿੱਚ ਨਹੀਂ ਦੇਖਦੇ, ਪਰ ਪ੍ਰੈਜ਼ੀਡੈਂਟ ਜਿਹੜੇ ਆ ਹਰਜੋਤ ਸਿੰਘ ਜੀ, ਉਹਦੇ ਅਹੁਦੇ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਹੈਬੀਟੈਟ ਫਾਰ ਹਿਊਮੈਨਿਟੀ ਘਰ ਬਣਾਉਣ ਦਾ ਇੱਕ ਆਪਣੇ ਸੈਂਟਰ ਦੇ ਵਿੱਚ ਕਾਫੀ ਹਿਊਮੈਨਿਟੇਰੀਅਨ ਕੰਮ ਵੀ ਜਿਹੜੇ ਉਹ ਕਰਦੇ ਰਹੇ ਆ। ਜੇ ਕੁਛ ਸਾਲ ਪਹਿਲਾਂ ਹੀ ਜਦ ਕਾਫੀ ਬਜ਼ੁਰਗਾਂ 90s ਦੇ ਵਿੱਚ ਵੀ ਸੀਗੇ ਤਾਂ ਇਹ ਹੈਬੀਟੈਟ ਫਾਰ ਹਿਊਮੈਨਿਟੀ ਦੇ ਲਈ ਘਰ ਬਣਾਉਂਦੇ ਹੋਏ ਨਜ਼ਰ ਆਏ ਸੀ। ਆਪਣੇ ਕਾਰਜਕਾਲ ਦੇ ਵਿੱਚ ਪਹਿਲੇ ਰਾਸ਼ਟਰਪਤੀ ਸੀਗੇ ਜਦੋਂ ਇਹਨਾਂ ਨੇ ਸੋਲਰ ਵਾਸ਼ਿੰਗਟਨ DC ਦੇ ਵਿੱਚ ਵਾਈਟ ਹਾਊਸ ਦੇ ਵਿੱਚ ਜਿਹੜੇ ਉਹ ਲਵਾਏ ਸੀਗੇ ਉੱਥੇ। ਤੇ ਪਰ ਬਾਅਦ ਦੇ ਵਿੱਚ ਅਗਲੇ ਜਿਹੜੇ ਪ੍ਰਸ਼ਾਸਨਾਂ ਨੇ ਆ ਕੇ ਉਹਨਾਂ ਨੂੰ ਜਿਹੜਾ ਉਹ ਉਤਾਰ ਦਿੱਤਾ ਸੀਗਾ। ਉਸ ਤੋਂ ਇਸ ਚੀਜ਼ ਦਾ ਕਾਫੀ ਮਜ਼ਾਕ ਹਾਸਾ ਵੀ ਇਹ ਚੀਜ਼ ਦੇ ਵਿੱਚ ਬਣਿਆ ਸੀਗਾ। ਸੋ ਜਿਮੀ ਕਾਰਟਰ ਦੀ ਆਪਣੀ ਇੱਕ ਵੱਖਰੀ ਲੈਗੇਸੀ ਆ, ਪਰ ਹੁਣ ਆਪਣੇ ਅਖੀਰਲੇ ਦਿਨਾਂ ਦੇ ਜਿਹੜੇ ਆ ਜ਼ਿੰਦਗੀ ਦੇ, ਉਹ ਹੌਸਪਿਸ ਕੇਅਰ ਦੇ ਵਿੱਚ ਗੁਜ਼ਾਰਨਗੇ। ਜੀ, ਜਿਮੀ ਕਾਰਟਰ ਉਹ ਹਿਊਮੈਨਿਟੀ ਦੇ ਲਈ ਬੜਾ ਈਵਨ 94-95 ਸਾਲਾਂ ਦੇ ਵੀ ਸੀਗੇ ਤੇ ਉਸ ਟਾਈਮ ਦੇ ਉੱਤੇ ਵੀ ਉਹ ਸਾਊਥ ਅਮਰੀਕਾ 'ਚ ਜਾ ਕੇ ਗਰੀਬਾਂ ਦੇ ਲਈ ਘਰ ਜਿਹੜੇ ਆ ਖੁਦ ਬਣਾਉਂਦੇ ਰਹੇ। ਤੁਸੀਂ ਉਹਨਾਂ ਦੀਆਂ ਪਿਕਚਰਾਂ ਦੇਖਦੇ ਰਹੇ ਆ ਹੈਮਰ ਦੇ ਨਾਲ, ਨੇਲਸ ਦੇ ਨਾਲ। ਜਿਮੀ ਕਾਰਟਰ ਇੱਕ ਬੜੇ ਛੋਟੇ ਜਿਹੇ ਪਿੰਡ ਨੂੰ ਬਿਲੋਂਗ ਕਰਦੇ ਆ, ਪਲੇਨਸ ਜਾਰਜੀਆ ਦੇ ਵਿੱਚ, ਜਿਹਦੀ ਪੋਪੂਲੇਸ਼ਨ ਸਿਰਫ 550 ਲੋਕਾਂ ਦੀ ਹੈਗੀ ਆ। ਤੇ ਇੱਕ ਟਾਈਮ ਦੇ ਉੱਤੇ ਕਹਿੰਦੇ ਵੀ ਪੀਨਟ ਦੇ ਫਾਰਮਰ ਵੀ ਉਹ ਰਹੇ ਆ। ਸੋ ਜੋ ਲੋਕ ਆ ਉੱਥੇ ਦੇ ਉਹ ਕਾਫੀ ਬੜੇ ਖੁਸ਼ ਹੈਗੇ ਆ ਆਪਣੇ ਪ੍ਰੈਜ਼ੀਡੈਂਟ ਤੋਂ, ਈਵਨ ਦੋ 98 ਸਾਲਾਂ ਦੇ ਹੌਸਪਿਸ ਕੇਅਰ ਚ ਗਏ ਆ। ਉਹਨਾਂ ਨੇ ਕਿਹਾ ਵੀ ਜਿਮੀ ਕਾਰਟਰ ਇੱਕ ਇਦਾਂ ਦਾ ਪ੍ਰੈਜ਼ੀਡੈਂਟ ਸੀ, ਉਹ ਜਦੋਂ ਵੀ ਉਹ ਉੱਥੇ ਉਸ ਟਾਊਨ ਦੇ ਵਿੱਚ, ਪਲੇਨਸ ਜਾਰਜੀਆ ਦਾ ਜੋ ਟਾਊਨ ਆ, ਜਦੋਂ ਵੀ ਉਹ ਆਉਂਦੇ ਸੀ, ਚਾਹੇ ਕਿਤੇ ਸਟੋਰ ਤੇ, ਕਿਸੇ ਫੈਸਟੀਵਲ ਚ, ਚਰਚ ਚ, ਜਿਹੜਾ ਮਰਜੀ ਬੰਦਾ ਜਾਵੇ ਉਹ ਉਹਨੂੰ ਬੜੇ ਪਿਆਰ ਨਾਲ ਮਿਲਦੇ ਸੀ, ਚਾਹੇ ਉਹ ਕੋਈ ਜਾਣਦਾ ਜਾਂ ਨਹੀਂ। ਜੀ, ਇੱਕ ਟਾਈਮ ਦੇ ਉੱਤੇ ਜਾਰਜੀਆ ਦੇ ਗਵਰਨਰ ਵੀ ਜਿਹੜੇ ਉਹ ਰਹੇ ਸੀ 1976 ਦੀਆਂ ਇਲੈਕਸ਼ਨ ਤੋਂ ਬਾਅਦ ਦੇ ਵਿੱਚ। ਆਪਣੀ ਇਹਨਾਂ ਨੇ ਪ੍ਰੈਜ਼ੀਡੈਂਸੀ ਦੇ ਲਈ ਅੱਗੇ ਆਏ ਸੀ। ਇਹਨਾਂ ਨੇ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜਿਹੜੇ ਜਰਾਲਡ ਫੋਰਡ ਆ, ਉਹਨਾਂ ਨੂੰ ਵੀ ਹਰਾਇਆ ਸੀਗਾ। ਵੀਅਤਨਾਮ ਵਾਰ ਤੇ ਵਾਟਰਗੇਟ ਸਕੈਂਡਲ ਜਿਹੜਾ ਰਿਚਰਡ ਨਿਕਸਨ ਦੇ ਆਫਿਸ ਦੇ ਦੌਰਾਨ ਹੋਇਆ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਉੱਭਰ ਕੇ ਸਾਹਮਣੇ ਆਏ ਸੀਗੇ। ਸੋ ਇਹ ਕਾਰਟਰ ਜਿੱਦਾਂ ਤੁਸੀਂ ਦੱਸਿਆ ਵੀ ਬੜੇ ਛੋਟੇ ਜਿਹੇ ਪਿੰਡ ਤੋਂ ਜਾਰਜੀਆ ਦੇ ਹੁਣ ਤਾਂ ਜਿਹੜੇ ਗਵਰਨਰ ਆ, ਜਾਂ ਜਾਰਜੀਆ ਬੜੀ ਇੱਕ ਅਹਿਮ ਸਟੇਟ ਇਲੈਕਸ਼ਨਸ ਦੇ ਲਈ ਜਿਹੜੀ ਉਹ ਬਣੀ ਆ, ਪਰ ਉਦੋਂ ਇੰਨਾ ਉਸ ਦਾ ਦਬਦਬਾ ਕਹਿ ਸਕਦੇ ਆ ਨਹੀਂ ਕਾਇਮ ਸੀਗਾ। ਆਪਣੇ ਇਹਨਾਂ ਕੰਮਾਂ ਦੇ ਲਈ ਇਹਨਾਂ ਨੂੰ ਨੋਬਲ ਪੀਸ ਪੁਰਸਕਾਰ ਦੇ ਨਾਲ ਵੀ ਨਵਾਜਿਆ ਗਿਆ ਸੀਗਾ 2002 ਦੇ ਵਿੱਚ। ਇਹ ਅਮਰੀਕਾ ਦੇ 39ਵੇਂ ਜਿਹੜੇ ਆ ਉਹ ਰਾਸ਼ਟਰਪਤੀ ਰਹੇ ਨੇ ਪ੍ਰੈਜ਼ੀਡੈਂਟ ਜਿਮੀ ਕਾਰਟਰ। ਤੇ ਹੁਣ 98 ਸਾਲ ਦੇ ਆ ਤੇ ਇਹਨਾਂ ਦੀ ਵਾਈਫ ਜਿਹੜੀ 95 ਸਾਲਾਂ ਦੀ ਰੋਜ਼ਲਿਨ ਜਿਹੜੀ ਆ, ਇਹ ਜਿਹੜੇ ਹਰਜੋਤ ਸਿੰਘ ਜੀ ਹੁਣ ਇਹਨਾਂ ਨੇ ਆਪਣੇ ਅਖੀਰਲੇ ਦਿਨ ਉੱਥੇ ਹੌਸਪਿਸ ਕੇਅਰ ਦੇ ਵਿੱਚ ਜਿਹੜੇ ਉਹ ਗੁਜ਼ਾਰਨੇ ਹੈਗੇ ਨੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਨਿਊ ਆਰਲੀਨਸ ਤੋਂ ਆ ਰਹੀ ਇੱਕ ਮਾੜੀ ਖਬਰ ਆ ਰਹੀ ਹੈ। ਉੱਥੇ ਇੱਕ ਪਰੇਡ ਚੱਲ ਰਹੀ ਸੀ ਜਿਸ ਦੌਰਾਨ ਉੱਥੇ ਗੋਲੀਕਾਂਡ ਉਹ ਵਾਪਰਿਆ, ਜਿਸ ਕਰਕੇ ਇੱਕ ਜਾਣੇ ਦੀ ਮੌਤ ਹੋਈ ਆ ਤੇ 4 ਹੋਰ ਜਿਹੜੇ ਆ ਉਹ ਜ਼ਖਮੀ ਹੋਏ ਨੇ, ਜੋ ਕਿ ਜ਼ੇਰੇ ਇਲਾਜ ਦੱਸੇ ਜਾਂਦੇ ਨੇ। ਬੈਚਸ ਪਰੇਡ ਕਰਕੇ ਜਿਹੜਾ ਇਹ ਦੱਸਿਆ ਜਾਂਦਾ ਆ, ਉੱਥੇ ਇਹ ਮਾਸ ਸ਼ੂਟਿੰਗ ਆ ਇੱਕ ਵਾਰੀ ਫੇਰ ਵਾਪਰੀ ਆ ਨਿਊ ਆਰਲੀਨਸ ਲੂਜ਼ੀਆਨਾ ਦੇ ਵਿੱਚ, ਜਿਹੜਾ ਇਹ ਸ਼ਹਿਰ ਹੈਗਾ ਆ, ਉੱਥੇ ਜਿਹੜੀ ਇਹ ਚੀਜ਼ ਵਾਪਰੀ ਹੈਗੀ ਆ। ਜੀ, ਆਪਾਂ ਇੱਕ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਸਟਾਰਬਕਸ ਦੀ ਇੱਕ ਵਨੀਲਾ ਡਰਿੰਕ ਆ ਉਹ ਰੀਕਾਲ ਕੀਤੀ ਗਈ ਆ। ਇਸੇ ਤਰ੍ਹਾਂ ਕਈ ਕਾਰਾਂ 1 ਮਿਲੀਅਨ ਦੇ ਕਰੀਬ ਨਿਸ਼ਾਨ, ਟੈਸਲਾ ਤੇ ਰਾਈਮ ਦੇ ਵਹੀਕਲਸ ਰੀਕਾਲ ਕੀਤੇ ਗਏ ਆ। ਹੋਮ ਗੁੱਡਸ ਰੀਟੇਲਰ, ਇਹ ਡਿਸਕਾਊਂਟ ਸਟੋਰ ਆ, ਇਹ ਲਗਭਗ ਸਾਰੇ ਸਟੋਰ ਕੈਲੀਫੋਰਨੀਆ 'ਚ, ਈਵਨ ਅਮਰੀਕਾ 'ਚ ਵੀ ਉਹ ਬੰਦ ਕਰਨ ਜਾ ਰਹੇ ਆ। ਪਿੱਛੇ ਜਿਹੇ ਉਹਨਾਂ ਨੇ ਚੈਪਟਰ 11 ਫਾਈਲ ਕੀਤਾ ਸੀ। ਸੋ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਆਪਾਂ ਇਹ ਖਬਰਾਂ ਤੁਹਾਡੇ ਨਾਲ ਡਿਸਕਸ ਕਰਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਦੱਸਿਆ ਸੀ, ਛੋਟੇ ਬਿਜ਼ਨਸ ਨੂੰ ਆਲਰੇਡੀ ਬਹੁਤ ਜ਼ਿਆਦਾ ਅਸਰ ਪੈਣਾ ਸ਼ੁਰੂ ਹੋ ਗਿਆ ਆ। ਰੀਟੇਲਰ ਬਹੁਤ ਸਾਰੇ ਜੋ ਆ ਆਪਣੇ ਸਟੋਰ ਬੰਦ ਕਰ ਰਹੇ ਆ। ਹੋਮ ਗੁੱਡਸ ਰੀਟੇਲਰ ਬਹੁਤ ਵੱਡੀ ਚੇਨ ਸੀਗੀ, ਇਹਨਾਂ ਨੇ ਅੱਜ ਇਹ ਕਿਹਾ ਆ ਵੀ ਅਸੀਂ 200 ਦੇ ਕਰੀਬ ਹੋਰ ਸਟੋਰ ਬੰਦ ਕਰਨ ਜਾ ਰਹੇ ਆ। 490 ਲੋਕੇਸ਼ਨਾਂ ਦੇ ਵਿੱਚੋਂ 263 ਲੋਕੇਸ਼ਨਾਂ ਬੰਦ ਕਰਨ ਜਾ ਰਹੇ ਆ। ਪਿਛਲੇ ਦਿਨਾਂ 'ਚ ਇਹਨਾਂ ਨੇ ਚੈਪਟਰ 11 ਵੀ ਫਾਈਲ ਕੀਤਾ ਸੀ। ਉਹਨਾਂ ਦੇ ਜੋ CEO ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਡੀ ਜਿਹੜੀ ਡੈਫਟ ਆ, ਕਰਜ਼ਾ ਆ, ਉਹ ਬਹੁਤ ਜ਼ਿਆਦਾ ਵੱਧ ਗਿਆ ਆ। ਈਵਨ ਦੋ 2020 ਦੇ ਵਿੱਚ ਉਹਨਾਂ ਨੇ 200 ਦੇ ਕਰੀਬ ਆਪਣੇ ਸਟੋਰ ਸ਼ਟ ਡਾਊਨ ਕਰ ਦਿੱਤੇ ਸੀ। CEO ਐਂਡਰਿਊ ਵਰਗਰ ਜੋ ਆ, ਉਹਨਾਂ ਨੇ ਕਿਹਾ ਵੀ ਹਜੇ ਵੀ ਸਾਡੇ ਤੇ ਜੋ ਕਰਜ਼ੇ ਦਾ ਬੋਝ ਆ ਬਹੁਤ ਜ਼ਿਆਦਾ ਆ ਤੇ ਸਾਡੇ ਕੋਲ ਕੋਈ ਚੁਆਇਸ ਨਹੀਂ, ਤੇ ਹੁਣ ਅਸੀਂ 263 ਸਟੋਰ ਹੋਰ ਬੰਦ ਕਰਨ ਜਾ ਰਹੇ ਆ। 31 ਸਟੋਰ 37 ਸਟੋਰ ਕੈਲੀਫੋਰਨੀਆ 'ਚ ਆ, ਜਿਹਦੇ ਵਿੱਚੋਂ 31 ਉਹ ਬੰਦ ਕਰਨ ਜਾ ਰਹੇ ਕੈਲੀਫੋਰਨੀਆ ਦੇ ਵਿੱਚ। ਜੀ, ਬ੍ਰੇਕਿੰਗ ਨਿਊਜ਼ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਹੈ, ਟਰਕੀ ਦੇ ਵਿੱਚ ਇੱਕ ਹੋਰ ਭੁਚਾਲ ਹੁਣੇ ਜਿਹੜਾ ਆ ਉਹ ਰਿਕਾਰਡ ਕੀਤਾ ਗਿਆ। 6.3 ਤੀਬਰਤਾ ਦਾ ਜਿਹੜਾ ਇਹ ਭੁਚਾਲ ਆ ਤੁਰਕੀ ਦੇ ਵਿੱਚ ਆਇਆ ਆ। ਇਹ ਉਜ਼ਨਬਾਗ ਕਰਕੇ ਜਿਹੜਾ ਇਲਾਕਾ ਆ, ਤੁਰਕੀ ਤੇ ਸੀਰੀਆ ਦੇ ਬਾਰਡਰ ਦੇ ਲਾਗੇ, ਗਲਫ ਆਫ ਅਲੈਗਜ਼ੈਂਡਰੀਆ ਦੇ ਨਾਲ, ਇਹ ਉੱਥੇ ਭੁਚਾਲ ਜਿਹੜਾ ਹਰਜੋਤ ਸਿੰਘ ਜੀ ਹੁਣੇ ਆਇਆ ਆ। ਇਹ ਬਿਲਕੁਲ ਹੁਣੇ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਆ। ਆਲਰੇਡੀ ਜਿਹੜੇ ਆ ਤੁਰਕੀ ਤੇ ਸੀਰੀਆ ਇਸ ਭੁਚਾਲ ਪਹਿਲਾਂ ਜਿਹੜੇ ਆਏ ਆ ਉਸ ਤੋਂ ਗ੍ਰਸਤ ਸੀਗਾ, ਉੱਥੇ ਸਥਿਤੀ ਮਾੜੀ ਆਈ ਆ। ਕੱਲ ਵੀ ਖਾਲਸਾ ਏਡ ਵਾਲੇ ਰਵੀ ਸਿੰਘ ਹੁਣਾਂ ਨੇ ਪੋਸਟ ਕੀਤਾ ਸੀਗਾ, ਉਹ ਵੀਕਐਂਡ ਤੇ ਵੀ ਛੋਟੇ ਜਿਹੜੇ ਹੋਰ ਭੁਚਾਲ ਦੇ ਝਟਕੇ ਆ ਮਹਿਸੂਸ ਕੀਤੇ ਗਏ ਆ। ਰਾਹਤ ਕਾਰਜਾਂ ਦੇ ਵਿੱਚ ਜ਼ਰੂਰ ਇਸ ਦੇ ਕਰਕੇ ਵਿਘਨ ਜਿਹੜਾ ਆ ਹਰਜੋਤ ਸਿੰਘ ਜੀ ਪੈ ਸਕਦਾ ਹੈ ਤੇ ਪ੍ਰੋਵਿੰਸ ਕਰਕੇ ਜਿਹੜੀ ਇਲਾਕਾ ਆ ਤੁਰਕੀ ਦੇ ਵਿੱਚ, ਉੱਥੇ ਇਹ ਜਿਹੜਾ 6.3 ਆਪਣੇ USGS ਵਾਲੇ ਕਹਿ ਰਹੇ ਆ। ਯੂਰਪੀਅਨ ਮੈਡੀਟੇਰੀਅਨ ਸਿਸਮੋਲੋਜੀਕਲ ਸੈਂਟਰ 6.4 ਤੀਬਰਤਾ ਦਾ ਜਿਹੜਾ ਆ ਉਹ ਦੱਸ ਰਹੇ ਆ। 7.8 ਤੇ 7.6 ਦਾ ਜਿਹੜੇ ਭੁਚਾਲ 2 ਵੀਕ ਪਹਿਲਾਂ ਆਏ ਸੀਗੇ ਫਰਵਰੀ ਦੇ ਵਿੱਚ, ਉਹਦੇ ਕਰਕੇ ਹੁਣ ਤੱਕ 47,000 ਲੋਕ ਮਰ ਚੁੱਕੇ ਆ। ਮਿਲੀਅਨ ਤੋਂ ਵੱਧ ਲੋਕ ਜਿਹੜੇ ਆ ਘਰੋਂ ਬੇਘਰ ਜਿਹੜੇ ਉਹ ਹੋਏ ਨੇ। ਅਜੇ ਇਸ ਦੇ ਕਰਕੇ ਕੀ ਕੋਈ ਅਸਰ ਪਿਆ ਆ, ਉਹਦੀ ਜਾਣਕਾਰੀ ਆਉਣੀ ਬਾਕੀ ਆ। ਜੀ, ਬਹੁਤ ਹੀ ਮਾੜੀ ਗੱਲ ਆ। ਜਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਉੱਥੇ ਕਿੰਨੇ 46,000 ਲੋਕ ਹੁਣ ਤੱਕ ਭੁਚਾਲ ਦੇ ਨਾਲ ਮਾਰੇ ਜਾ ਚੁੱਕੇ ਆ। ਸੋ ਆਪਾਂ ਡਿਸਕਾਊਂਟ ਰੀਟੇਲਰ ਦੀ ਗੱਲਬਾਤ ਕਰਦੇ ਸੀ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜੇ ਸਟੋਰ ਸ਼ਟਡਾਊਨ ਹੋਣ ਜਾ ਰਹੇ ਆ, ਉਹਨਾਂ ਦੇ ਵਿੱਚ ਪੈਟਾਲੂਮਾ 'ਚ ਆ, ਇਸੇ ਤਰ੍ਹਾਂ ਨੋਵਾਟੋ 'ਚ, ਬਲੌਸਮ ਹਿਲ ਰੋਡ ਸੈਨੋਜ਼ੇ ਦੇ ਵਿੱਚ, ਗਲੈਂਡੋਰਾ ਦੇ ਵਿੱਚ, ਕਲੋਵਿਸ ਦੀ ਵਾਲਾ ਵੀ ਸਟੋਰ ਬੰਦ ਹੋਣ ਜਾ ਰਿਹਾ। ਰੈਂਚੋ ਕੁਕਾਮੋਂਗਾ, ਰੈਡਲੈਂਡਸ, ਰੈਡਿੰਗ, ਰਿਵਰਸਾਈਡ, ਫਾਊਂਟਨ ਵੈਲੀ, ਸੈਨ ਡੀਗੋ, ਗ੍ਰੇਨੇਡਾ ਹਿਲਸ, ਕਾਰਲਸਵਰਡ, ਮੋਡੈਸਟੋ, ਲਾ ਵਰਨੇ, ਵੁਡਲੈਂਡ ਹਿਲਸ, ਟੋਰੈਂਸ, ਕੈਮੋਰੀਲੋ, ਚੀਕੋ, ਪਾਮ ਡੈਜ਼ਰਟ, ਬੈਂਚਰਾ, ਸਿਟਰਸ ਹਾਈਟਸ, ਲੇਕਵੁੱਡ, ਬੇਕਰਸਫੀਲਡ, ਰੋਜ਼ਵਿਲ, ਫਾਲਸਮ, ਔਰੇਂਜ, ਸੈਂਟਾ ਮੋਨਿਕਾ ਤੇ ਐਲ ਕਹੂਨ। ਸੋ ਉਹਨਾਂ ਨੇ ਕਾਰਨ ਇਹੀ ਦੱਸਿਆ ਵੀ ਇਹਨਾਂ ਸਟੋਰਾਂ ਦੇ ਵਿੱਚ ਲੋਕ ਇੰਨੀ ਗਿਣਤੀ ਦੇ ਵਿੱਚ ਖਰੀਦਣ ਨਹੀਂ ਜਾਂਦੇ ਤੇ ਸਾਡੀ ਜਿਹੜੀ ਆਪਰੇਟਿੰਗ ਕਾਸਟ ਜ਼ਿਆਦਾ ਹੈਗੀ ਆ। ਸੋ ਇਸ ਕਰਕੇ ਉਹ ਸ਼ਟ ਡਾਊਨ ਕਰਨ ਜਾ ਰਹੇ ਆ। ਜੀ, ਟਵਿੱਟਰ ਦੀ ਤਰਜ਼ ਦੇ ਉੱਤੇ ਮੈਟਾ, ਫੇਸਬੁੱਕ ਤੇ ਇੰਸਟਾਗ੍ਰਾਮ ਵਾਲਿਆਂ ਨੇ ਵੀ ਹੁਣ ਜਿਹੜੀ ਵੈਰੀਫਾਈਡ ਟਿਕ ਜੇ ਮਾਰਕ ਆ, ਬਲੂ ਟਿਕ ਜਿਹਨੂੰ ਕਹਿੰਦੇ ਆ, ਉਸ ਦੀ ਪੇਡ ਸਬਸਕ੍ਰਿਪਸ਼ਨ ਸ਼ੁਰੂ ਕਰਨ ਜਾ ਰਹੇ ਹੈਗੇ ਆ। ਸੋ ਮੈਟਾ ਨੇ ਵੈਰੀਫਾਈਡ ਇੱਕ ਇਹਨਾਂ ਨੇ ਸਪੈਸ਼ਲ
ਕਹਿ ਲਓ ਵੀ ਹੁਣ ਬਣਾ ਲਿਆ ਆ, ਤੇ ਕਹਿੰਦੇ ਵੀ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਯੂਜ਼ਰਸ ਡਾਲਰ ਦੇ ਕੇ ਆਪਣੇ ਆਪ ਨੂੰ ਵੈਰੀਫਾਈ ਕਰਵਾ ਸਕਣਗੇ। ਸੋ ਇਹ ਨਵੀਂ ਜਿਹੜੀ ਸਬਸਕ੍ਰਿਪਸ਼ਨ ਸਰਵਿਸ ਚਾਲੂ ਕਰ ਰਿਹਾ ਫੇਸਬੁੱਕ, ਲਗਾਤਾਰ ਘਾਟੇ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ। ਟੈਸਟਿੰਗ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ ਇਸ ਹਫ਼ਤੇ ਸ਼ੁਰੂ ਹੋਊਗੀ ਤੇ ਬਾਕੀ ਮੁਲਕਾਂ ਦੇ ਵਿੱਚ ਵੀ ਇਸ ਨੂੰ ਬਾਅਦ ਦੇ ਵਿੱਚ ਖੋਲ੍ਹਿਆ ਜਾਊਗਾ। ਮੈਟਾ ਦੇ CEO ਮਾਰਕ ਜ਼ਕਰਬਰਗ, ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। $11 ਤੇ 99 ਸੈਂਟ ਪਰ ਮਹੀਨੇ ਦੇ ਹਿਸਾਬ ਦੇ ਨਾਲ ਵੈਬ ਦੇ ਉੱਤੇ, ਤੇ ਜੇ ਐਪਲ ਜਾਂ ਐਂਡਰੋਇਡ ਸਿਸਟਮਸ ਦੇ ਉੱਤੇ ਤੁਸੀਂ ਫੋਨ ਦੇ ਜ਼ਰੀਏ ਯੂਜ਼ ਕਰ ਰਹੇ ਆ ਤਾਂ ਬੇਸਿਕਲੀ $15 ਪ੍ਰਤੀ ਮਹੀਨੇ ਦੀ ਤੁਸੀਂ ਸਬਸਕ੍ਰਿਪਸ਼ਨ ਜਿਹੜੀ ਆ ਉਹ ਲੈ ਸਕਦੇ ਆ। ਟਵਿੱਟਰ ਵਾਂਗੂ ਪਹਿਲਾਂ ਵੀ ਮੈਟਾ ਦੇ ਜਿਹੜੇ ਬਲੂ ਬੈਜ ਆ ਉਹ ਫ੍ਰੀ ਹੁੰਦੇ ਸੀਗੇ। ਪਬਲਿਕ ਫਿਗਰਸ, ਬਿਜ਼ਨੈਸਿਸ, ਗਵਰਨਮੈਂਟ ਐਂਟੀਟੀਜ਼, ਇਹਨਾਂ ਦੇ ਨਾਲ ਇਹ ਮਾਰਕਾ ਲੱਗਾ ਹੁੰਦਾ ਸੀਗਾ। ਸੋ ਹੁਣ ਇਹਨਾਂ ਨੇ ਇੱਕ ਕਮਾਈ ਦਾ ਸਾਧਨ ਇਸ ਨੂੰ ਬਣਾਉਣ ਜਾ ਰਹੇ ਆ। ਟਵਿੱਟਰ ਦੇ ਇਸ ਸਟੈਪ ਨੂੰ, ਇਹ ਕਦਮ ਨੂੰ ਬਹੁਤੇ ਲੋਕਾਂ ਨੇ ਜਿਹੜਾ ਉਹ ਨਹੀਂ ਜਿਹੜੀ ਉਸ ਦੀ ਸ਼ਲਾਘਾ ਕੀਤੀ ਸੀਗੀ, ਤੇ ਹੁਣ ਮੈਟਾ, ਇੰਸਟਾਗ੍ਰਾਮ, ਫੇਸਬੁੱਕ, ਇਹ ਸਾਰੇ ਜਾਣੇ ਵੀ ਇਸ ਡਾਲਰ ਕਮਾਉਣ ਦੇ ਚੱਕਰ ਦੇ ਵਿੱਚ ਵੈਰੀਫਾਈਡ ਅਕਾਊਂਟਸ ਨੂੰ ਡਾਲਰ ਦੇਣ ਦੇ ਲਈ ਕਹਿਣਗੇ। ਇਹ ਹੁਣ ਦੇਖਣਾ ਹੋਊਗਾ ਵੀ ਕਿਸ ਪਾਸੇ ਵੱਲ ਨੂੰ ਜਾਊਗਾ। ਹਰਜੋਤ ਸਿੰਘ ਜੀ, ਯਾਦ ਆਉਂਦਾ ਆ ਅੱਜ ਤੋਂ 20-30 ਸਾਲ ਪਹਿਲਾਂ ਜਦ ਕੇਬਲ ਨੈਟਵਰਕ ਹੁੰਦੀ ਸੀ, ਉੱਥੇ ਹਰ ਇੱਕ ਚੈਨਲ ਦੇਖਣ ਦੇ ਲਈ ਤੁਹਾਨੂੰ ਜਿਹੜੇ ਡਾਲਰ ਦੇਣੇ ਪੈਂਦੇ ਸੀਗੇ। ਉਦੋਂ ਕਿਹਾ ਜਾਂਦਾ ਸੀ ਕਿ ਵੀ ਇੰਟਰਨੈਟ ਬੜੀ ਸ਼ਾਨਦਾਰ ਚੀਜ਼ ਆ, ਫ੍ਰੀ ਆ, ਇੱਥੇ ਹਮੇਸ਼ਾ ਸਭ ਕੁਛ ਫ੍ਰੀ ਰਹੂਗਾ। ਪਰ ਇਦਾਂ ਲੱਗ ਰਿਹਾ ਹੈ ਵੀ ਜਿਹੜਾ ਇੰਟਰਨੈਟ ਆ ਤੇ ਇਹ ਜਿਹੜੀਆਂ ਚੀਜ਼ਾਂ ਆ, ਦੇ ਆਰ ਬਿਕਮਿੰਗ ਕੇਬਲ, ਨਿਊ ਕੇਬਲ ਦੇ ਹਿਸਾਬ ਦੇ ਨਾਲ ਆ। ਹੁਣ ਤੁਸੀਂ ਦੇਖ ਲਓ ਸਟ੍ਰੀਮਿੰਗ ਸਰਵਿਸਿਜ਼, ਇਹ ਵੋ ਹਰ ਇੱਕ ਪਾਸੇ ਜਿਹੜੇ ਡਾਲਰ ਆ ਉਹ ਲਏ ਜਾਂਦੇ ਆ। ਸੋ ਕੇਬਲ ਦੇ ਵਿੱਚ ਤੇ ਹੁਣ ਜਿਹੜੀਆਂ ਨਵੇਂ ਇੰਟਰਨੈਟ ਦੇ ਵਿੱਚ ਕਹਿੰਦੇ ਵੀ ਕੋਈ ਬਹੁਤਾ ਫਰਕ ਉਹ ਨਹੀਂ ਰਹਿ ਗਿਆ ਹੈਗਾ। ਸੋ ਲੈਟਸ ਸੀ ਕੀ ਹੁੰਦਾ ਆ। 18 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਵਾਲੇ ਲੋਕ ਹੀ ਆਪਣੇ ਆਪ ਨੂੰ ਸਬਸਕ੍ਰਾਈਬ ਇਸ ਚੀਜ਼ ਦੇ ਵਿੱਚ ਕਰਨਗੇ। ਕਹਿੰਦੇ ਵੀ ਅਜੇ ਤੱਕ ਉਹ ਕਿਸੇ ਵੀ ਹੋਰ ਦੇ ਫੇਸਬੁੱਕ ਜਾਂ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਕੋਈ ਚੇਂਜਸ ਨਹੀਂ ਹੋਣਗੇ। ਜਿਹੜੇ ਆਲਰੇਡੀ ਵੈਰੀਫਾਈਡ ਆ ਉਹ ਵੈਰੀਫਾਈਡ ਹੀ ਰਹਿਣਗੇ। ਸੋ $12 ਦਿੰਦੇ ਆ ਲੋਕ ਪ੍ਰਤੀ ਮਹੀਨਾ ਆਪਣੇ ਨਾਂ ਦੇ ਮੂਹਰੇ ਬਲੂ ਟਿਕ ਲਵਾਉਣ ਦੇ ਲਈ। ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਜੀ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਦੱਸਿਆ ਸੀ, ਸਟਾਰਬਕਸ ਦਾ ਵਨੀਲਾ ਇੱਕ ਡਰਿੰਕ ਆ, ਫਰੈਪਚੀਨੋ, ਜੋ ਸਟਾਰਬਕਸ ਦੇ ਸਟੋਰ ਦੇ ਵਿੱਚ ਤਾਂ ਨਹੀਂ ਸੈੱਲ ਕੀਤਾ ਜਾਂਦਾ, ਪਰ ਆਮ ਜਿਹੜੇ ਹੋਰ ਸਟੋਰ ਹੈਗੇ ਆ ਉਹਨਾਂ ਦੇ ਵਿੱਚ ਸੈੱਲ ਕੀਤਾ ਜਾਂਦਾ। US ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਕਿ 25,200 ਦੇ ਕਰੀਬ ਜੋ ਕੇਸਸ ਆ ਕੈਫੀਨੇਟਡ ਡਰਿੰਕ ਦੇ, ਇੱਕ ਕੇਸ ਦੇ ਵਿੱਚ 12 ਬੋਟਲਸ ਹੁੰਦੀਆਂ ਆ। ਉਹ ਜਨਵਰੀ 28 ਤੋਂ ਲੈ ਕੇ ਹੁਣ ਤੱਕ ਜੇ ਕਿਸੇ ਨੇ ਖਰੀਦਿਆ ਤੇ ਉਹਨੂੰ ਜਿਹੜਾ ਵਾਪਸ ਕਰ ਦੇਣਾ ਚਾਹੀਦਾ ਜਾਂ ਉਹਨੂੰ ਯੂਜ਼ ਨਹੀਂ ਕਰਨਾ ਚਾਹੀਦਾ ਹੈਗਾ। ਇਹਦੀ ਜਿਹੜੀ ਐਕਸਪਾਇਰੇਸ਼ਨ ਡੇਟ ਆ ਉਹ 8 ਮਾਰਚ 29 ਆ। ਮਈ 4, ਜੂਨ ਤੇ ਲੈ ਕੇ ਜੂਨ 10 ਤੱਕ ਇਹ ਜਿਹੜੀਆਂ ਡੇਟਸ ਉਹਨਾਂ ਨੇ ਇਹ ਦੱਸੀਆਂ ਆ। ਤੇ ਇਹਦੇ ਵਿੱਚ ਕੁਛ ਜਿਹੜਾ ਆ ਸ਼ੀਸ਼ੇ ਦੇ ਪਾਰਟਸ ਹੋ ਸਕਦੇ ਆ, ਇਹ ਪਤਾ ਨਹੀਂ ਕਿੱਦਾਂ ਹੋਇਆ। ਸੋ ਨਾਰਥ ਅਮਰੀਕਾ ਕਾਫੀ ਪਾਰਟਨਰਸ਼ਿਪ ਨੇ ਇਹ ਦੱਸਿਆ ਆ ਵੀ ਇਹ ਜਿਹੜੇ ਪ੍ਰੋਡਕਟ ਆ ਮਾਰਕੀਟ ਪਲੇਸ ਦੇ ਵਿੱਚੋਂ ਰਿਮੂਵ ਕਰ ਦਿੱਤੇ ਗਏ ਹੈਗੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਜ਼ਰਾਈਲ ਦੇ ਵਿੱਚ ਪ੍ਰੋਟੈਸਟ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਿਹਾ। ਨੇਤਨਯਾਹੂ ਦੀ ਬਣੀ ਜਿਹੜੀ ਸਰਕਾਰ ਆ ਉਹਨੇ ਇੱਕ ਨਵਾਂ ਬਿੱਲ ਉੱਥੇ ਇੰਟਰੋਡਿਊਸ ਕੀਤਾ ਆ, ਜਿਹਦੇ ਨਾਲ ਉੱਥੇ ਦੀਆਂ ਅਦਾਲਤਾਂ ਦੇ ਦੰਦ ਇੱਕ ਹਿਸਾਬ ਦੇ ਨਾਲ ਕੁਤਰਨ ਜਾ ਰਹੇ ਨੇ। ਸੋ ਪਰ ਵੀ ਜਿਹੜੇ ਉਹਨਾਂ ਦੇ ਉਹ ਕੁਤਰਨਗੇ, ਉਹਨਾਂ ਦੀ ਜਿਹੜੀ ਜ਼ੋਰ ਆ ਉਸ ਨੂੰ ਘਟਾਉਣ ਦੀ ਜਿਹੜੀ ਉਹ ਕੋਸ਼ਿਸ਼ ਹੋਊਗੀ। ਕਹਿੰਦੇ ਹਜ਼ਾਰਾਂ ਹੀ ਲੋਕਾਂ ਨੇ, ਪ੍ਰੋਟੈਸਟਰਸ ਨੇ ਇਜ਼ਰਾਈਲ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰਾਹ ਜਿਹੜੇ ਆ ਉਹ ਬੰਦ ਕਰ ਦਿੱਤੇ ਤੇ ਆਪਣੀਆਂ ਡੈਮੋਨਸਟ੍ਰੇਸ਼ਨਸ ਕੀਤੀਆਂ। ਤੇ ਜੁਡੀਸ਼ੀਅਲ ਓਵਰਹਾਲ ਬਿੱਲ ਆ ਉਸ ਦੇ ਇੰਟਰੋਡਕਸ਼ਨ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਹੈਗਾ ਆ। ਯਰੂਸ਼ਲਮ ਦੇ ਵਿੱਚ ਜਿਹੜੇ ਸਟਰੀਟ ਦੇ ਉੱਤੇ ਪ੍ਰੋਟੈਸਟਰਸ ਆ ਉਹ ਕਹਿੰਦੇ ਵੀ ਜਿਹੜੇ ਸੁਪਰੀਮ ਕੋਰਟ ਆ ਉੱਥੋਂ ਦੀ ਤੇ ਜਿਹੜੀ ਨੈਸਟ ਕਰਕੇ ਆਈ ਥਿੰਕ ਜਿਹੜੀ ਪਾਰਲੀਮੈਂਟ ਹੁੰਦੀ ਆ, ਉੱਥੇ ਜਿਹੜੇ ਉਹ ਪਹੁੰਚੇ ਤੇ ਉਹਨਾਂ ਨੇ ਇਹ ਮੰਗ ਕੀਤੀ ਵੀ ਭਾਈ ਇੱਦਾਂ ਜਿਹੜੀ ਆ ਜੁਡੀਸ਼ਰੀ ਦੇ ਦੰਦ ਜਿਹੜੇ ਆ ਉਹ ਕੱਢੋ ਨਾ, ਉਹਦੇ ਵਿੱਚ ਥੋੜ੍ਹਾ ਬਹੁਤੀ ਕਾਣ ਜਿਹੜੀ ਉਹ ਰਹਿਣ ਦਿਓ। ਸੋ ਇਹ ਹੁਣ ਦੇਖੋ ਕੀ ਜਿਹੜਾ ਉੱਥੇ ਜਿਹੜਾ ਹਰਜੋਤ ਸਿੰਘ ਜੀ ਬਣਦਾ ਆ। ਪਿਛਲੇ ਕੁਛ ਕੁ ਸਾਲਾਂ ਦੇ ਵਿੱਚ 4-5 ਵਾਰੀ ਜਿਹੜੀਆਂ ਉੱਥੇ ਦੀਆਂ ਜਨਰਲ ਇਲੈਕਸ਼ਨਸ ਹੋ ਹਟੀਆਂ ਨੇ, ਪਰ ਅਜੇ ਤੱਕ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਬਗੈਰ ਸਪੋਰਟ ਵਾਲੀ ਇੱਕ ਦੂਜੇ ਤੋਂ ਜਿਹੜੀ ਮੈਜੋਰਟੀ ਵਾਲੀ ਸਰਕਾਰ ਆ
ਉਹ ਨਹੀਂ ਬਣ ਰਹੀ ਹੈਗੀ। ਇੱਕ ਨੋਵਲ ਆਇਆ ਸੀਗਾ ਦ ਹੈਂਡਮੇਡਸ ਟੇਲ, ਜਿਹੜੇ ਪ੍ਰੋਟੈਸਟਰਸ ਆ ਉਹ ਕਹਿ ਰਹੇ ਆ ਵੀ ਇਹ ਲੱਗ ਤੇ ਇਹੀ ਰਿਹਾ ਆ ਵੀ ਸਾਨੂੰ ਉਸ ਨੋਵਲ ਦੇ ਵਿੱਚ ਜੋ ਵਾਪਰਦਾ ਆ ਉਧਰ ਨੂੰ ਜਿਹੜਾ ਆ ਉਹ ਧੱਕ ਰਹੇ ਹੈਗੇ ਆ। ਸੋ ਲੈਟਸ ਸੀ ਕੀ ਜਿਹੜਾ ਹਰਜੋਤ ਸਿੰਘ ਜੀ ਬਣਦਾ ਆ, ਪਰ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਜ਼ਰਾਈਲ ਦੇ ਵਿੱਚ ਵੀ ਪ੍ਰੋਟੈਸਟ ਜਿਹੜੇ ਉਹ ਚਾਲੂ ਹੋਏ। ਜੀ ਬਿਲਕੁਲ। 1 ਮਿਲੀਅਨ ਦੇ ਕਰੀਬ ਨੀਸਾਨ, ਟੈਸਲਾ ਤੇ ਰੈਮ ਦੇ ਜੋ ਵਹੀਕਲਸ ਆ ਉਹਨਾਂ ਨੂੰ ਰੀਕਾਲ ਕੀਤਾ ਗਿਆ ਆ। ਆਪਾਂ ਦੇਖਦੇ ਰਹਿੰਦੇ ਆ ਵੀ ਹਰ ਹਫਤੇ ਹਰ ਦਿਨ ਕੋਈ ਨਾ ਕੋਈ ਕਾਲਸ ਜਿਹੜੀਆਂ ਕਾਰਸ ਆ ਉਹਨਾਂ ਨੂੰ ਰੀਕਾਲ ਕੀਤਾ ਜਾਂਦਾ ਹੈਗਾ। ਯੂਐਸ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਕਾਰਨ ਉਹਨਾਂ ਨੇ ਦੱਸਿਆ ਸੀ ਵੀ ਆਹ ਰੀਜ਼ਨ ਆ, ਉਹਦੇ ਕਰਕੇ ਤਿੰਨਾਂ ਹੀ ਕੰਪਨੀਆਂ ਨੇ 11 ਜੋ 1.1 ਮਿਲੀਅਨ ਦੇ ਕਰੀਬ ਵਹੀਕਲਸ ਆ ਉਹਨਾਂ ਨੂੰ ਰੀਕਾਲ ਕੀਤਾ ਹੈਗਾ। ਸੋ ਉਹਨਾਂ ਦੀਆਂ ਜੋ ਲੈਟਰਸ ਆ ਲੋਕਾਂ ਦੇ ਘਰਾਂ ਨੂੰ ਭੇਜ ਦਿੱਤੀਆਂ ਗਈਆਂ ਆ। ਨੀਸਾਨ ਕਾਫੀ ਜਿਹੜੇ ਉਹਨਾਂ ਦੇ 올ਡਰ ਪਿਕਅਪ ਟਰੱਕਸ ਆ, ਐਸਯੂਵੀਜ਼ ਆ, ਮਿੰਨੀ ਵੈਨਸ ਆ, ਉਹਨਾਂ ਨੂੰ ਰੀਕਾਲ ਕੀਤਾ ਗਿਆ। ਡਰਾਈਵਰ ਦੀ 에ਅਰ ਬੈਗ ਕਵਰ ਦੇ ਉੱਤੇ ਕੁਛ ਨਾ ਕੁਛ ਜੋ ਨੁਕਸ ਹੈਗਾ ਆ। ਮਾਡਲ ਉਹਨਾਂ ਨੇ ਦੱਸਿਆ 2008 ਤੋਂ ਲੈ ਕੇ 2011 ਨਿਸਾਨ ਟਾਈਟਨ, 2008 ਤੋਂ 2011 ਨਿਸਾਨ ਫਰੰਟੀਅਰ, ਨਿਸਾਨ ਐਕਸਟਰਾ, ਪਾਥਫਾਈਂਡਰ, ਆਰਮਾਡਾ, ਨਿਸਾਨ ਕੁਐਸਟ। ਟੈਸਲਾ ਦੀਆਂ ਜੋ ਵਹੀਕਲਸ ਆ ਉਹਨਾਂ ਦੇ ਵਿੱਚ ਸੈਲਫ ਡਰਾਈਵਿੰਗ ਸੌਫਟਵੇਅਰ ਵਾਲਾ ਜੋ ਹੈਗਾ ਉਸ ਨੂੰ ਰੀਕਾਲ ਕੀਤਾ ਗਿਆ ਆ। ਆਪਾਂ ਦੇਖਿਆ ਸੀ ਕੱਲ ਵੀ ਇੱਕ ਕਾਰ ਫਾਇਰ ਵਾਲੇ ਟਰੱਕ ਦੇ ਵਿੱਚ ਹਿੱਟ ਕਰ ਗਈ, ਜਿਹਦੇ ਨਾਲ ਜੋ ਕਾਰ ਦਾ ਡਰਾਈਵਰ ਆ ਉਹਦੀ ਵੀ ਮੌਤ ਹੋ ਗਈ ਸੀ, ਟੈਸਲਾ ਦੀ ਕਾਰ ਜੋ ਚਲਾ ਰਿਹਾ ਸੀ। ਰੈਮ ਦੇ ਹੈਵੀ ਡਿਊਟੀ ਪਿਕਅਪਸ, ਚੈਸੀ ਕੈਬ ਟਰੱਕ, ਇਹਨਾਂ ਨੂੰ ਰੀਕਾਲ ਕੀਤਾ ਗਿਆ। ਰੈਮ ਦੇ ਜੋ ਡੋਜ਼ ਰੈਮ ਦੇ 3,06,165 ਵਹੀਕਲਸ ਨੂੰ ਰੀਕਾਲ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇਹਨਾਂ 'ਚ 6.7 ਲੀਟਰ ਕੂਮਨਸ ਡੀਜ਼ਲ ਇੰਜਨ ਤੇ ਪ੍ਰਾਇਰ ਜਨਰੇਸ਼ਨ ਹੀਟਡ ਗ੍ਰਿਡ ਰਿਲੇਜ਼ ਉਹਨਾਂ ਦੇ ਵਿੱਚ ਨੁਕਸ ਹੈਗਾ। 2021 ਤੋਂ ਲੈ ਕੇ 2023 ਦੇ ਰੈਮ ਦੇ ਪਿਕਅਪ ਜਿਨ੍ਹਾਂ ਕੋਲ ਆ, ਚਾਹੇ ਉਹ 2500 ਆ, 3500 ਆ, 3500 ਕੈਬ ਆ, 4500 ਕੈਬ, 5500 ਕੈਬ, ਇਹਨਾਂ ਸਾਰਿਆਂ ਨੂੰ ਰੀਕਾਲ ਕੀਤਾ ਗਿਆ। ਸੁਬਾਰੂ ਦੀ ਜੋ ਕ੍ਰਾਸ ਟਰੈਕ ਹਾਈਬ੍ਰਿਡ ਹੈਗੀ ਕਾਰ, ਉਹਨਾਂ ਦੇ 8000 ਦੇ ਕਰੀਬ ਉਹਨਾਂ ਨੂੰ ਕਾਲ ਕੀਤਾ ਗਿਆ। ਫੋਰਡ ਐਕਸਪਲੋਰਰ ਜੋ ਆ 2020 ਤੋਂ ਲੈ ਕੇ 2022 ਤੱਕ ਦਾ, ਉਹਨਾਂ ਨੂੰ 3600 ਦੇ ਕਰੀਬ ਜੋ ਵਹੀਕਲਸ ਆ ਰੀਕਾਲ ਕੀਤਾ ਗਿਆ ਹੈ। ਜੀ, ਸੋ ਰੀਕਾਲ ਦਾ ਮਤਲਬ ਇਹ ਨਹੀਂ ਹੁੰਦਾ ਵੀ ਗੱਡੀ ਤੁਹਾਡੀ ਚੱਲਣੀ ਜਿਹੜੀ ਉਹ ਬੰਦ ਹੋ ਜਾਣੀ ਆ। ਇਹਨਾਂ ਨੇ ਇਹ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਠੀਕ ਕਰਕੇ ਜਿਹੜਾ ਉਹ ਵਾਪਸ ਜਿਹੜਾ ਉਹ ਘੱਲਣਾ ਆ। ਜਿਹੜੀਆਂ ਨੀਸਾਨ ਦੀਆਂ ਜਾਂ ਮੇਨ ਆ ਜਿੱਦਾਂ ਵੀ ਜਿਹੜੇ ਵੀ ਨਾਂ ਲਏ ਆ, ਉਹਨਾਂ ਨੇ ਤੁਹਾਨੂੰ ਚਿੱਠੀਆਂ ਆ ਜਾਣੀਆਂ, ਤੁਸੀਂ ਉਹਨਾਂ ਦੇ ਕੋਲ ਲੈ ਜਾਓਗੇ ਤੇ ਉਹਨਾਂ ਨੇ ਫ੍ਰੀ ਦੇ ਵਿੱਚ ਇਹਨਾਂ ਨੂੰ ਠੀਕ ਕਰਕੇ ਤੁਹਾਨੂੰ ਜਿਹੜਾ ਉਹ ਘੱਲ ਦੇਣਾ ਆ। ਇਹ ਵੀ ਜਿਹੜਾ ਜ਼ਰੂਰ ਦੇਖਿਓ ਵੀ ਕਈ ਇਹਦੀ ਦਿਨ ਤੋਂ ਜੇ ਵੱਧ ਲੱਗਦਾ ਹੋਵੇ ਉਹਨਾਂ ਨੂੰ ਠੀਕ ਕਰਨ ਦੇ ਲਈ ਉਹ ਤੁਹਾਨੂੰ ਲੋਨਰ ਵਹੀਕਲ ਵੀ ਦੇ ਦਿੰਦੇ ਆ। ਮੇਕ ਸ਼ੋਰ ਕਰਿਓ ਵੀ ਕਈਆਂ ਦਾ ਇੱਕ ਹੀ ਗੱਡੀ ਹੁੰਦੀ ਆ, ਉਹਦੇ ਨਾਲ ਹੀ ਆਉਣਾ ਜਾਣਾ ਹੁੰਦਾ ਆ, ਤਾਂ ਉਹ ਚੀਜ਼ਾਂ ਜਿਹੜੀਆਂ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਇਹ ਬੜੀ ਕਾਮਨ ਜੀਆਂ ਹੁਣ ਜਿਹੜੀਆਂ ਹਰਜੋਤ ਸਿੰਘ ਜੀ ਇਹ ਗੱਲਾਂ ਆ, ਇਵੈਂਚੁਅਲੀ ਬਹੁਤ ਸਾਰੀਆਂ ਚੀਜ਼ਾਂ ਗੱਡੀਆਂ ਦੇ ਵਿੱਚ ਆ ਜਾਂਦੀਆਂ, ਸੈੱਲ ਹੋ ਜਾਂਦੀਆਂ ਆ, ਤੇ ਫਿਰ ਜਿਹੜੀ ਨੈਸ਼ਨਲ ਹਾਈਵੇ ਟ੍ਰੈਫਿਕ ਐਡਮਿਨਿਸਟ੍ਰੇਸ਼ਨ ਵਾਲੇ ਆ, ਸੇਫਟੀ ਵਾਲੇ ਆ, ਉਹ ਫਿਰ ਟੈਸਟ ਕਰਦੇ ਰਹਿੰਦੇ। ਜਦੋਂ ਕਿਸੇ ਚੀਜ਼ 'ਚ ਕੋਈ ਪ੍ਰੋਬਲਮ ਆਉਂਦੀ ਹੈ ਤੇ ਫਿਰ ਉਹਦੇ ਨਾਲ ਸੰਬੰਧਿਤ ਸਾਰੇ ਮਾਡਲਸ ਦੇ ਵਿੱਚ ਉਹਨਾਂ ਨੂੰ ਤਬਦੀਲ ਕਰਨ ਦੇ ਲਈ ਆਖਿਆ ਜਾਂਦਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੋਸਟ ਟੂ ਕੋਸਟ ਵਿੰਟਰ ਸਟਾਰਮ ਆ ਰਿਹਾ ਆ। ਸੋ ਅਮਰੀਕਾ ਦੇ ਬਹੁਤੇ ਇਲਾਕਿਆਂ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਖਾਸੀ ਠੰਡ ਜਿਹੜੀ ਆ ਉਹ ਪੈਣ ਵਾਲੀ ਆ, ਤੇ ਕਈ ਥਾਵਾਂ ਦੇ ਉੱਤੇ ਭਾਰੀ ਬਰਫ਼ਬਾਰੀ ਵੀ ਹੋਵੇਗੀ। ਵਾਈਡ ਸਪਰੈਡ ਹੈਵੀ ਸਨੋ, ਤੇਜ਼ ਹਵਾਵਾਂ ਤੇ ਬਲਿਜ਼ਰਡ ਵਰਗੀਆਂ ਕੰਡੀਸ਼ਨਸ ਉਹ ਆਉਣਗੀਆਂ। ਸਲੀਟ, ਫਰੀਜ਼ਿੰਗ ਰੇਨ, ਥੰਡਰ ਸਟਾਰਮਸ, ਹੈਵੀ ਰੇਨ, ਰਿਕਾਰਡ ਤੋੜ ਕਈ ਥਾਵਾਂ ਦੇ ਉੱਤੇ ਹਾਈ ਤੇ ਕਈ ਥਾਵਾਂ ਦੇ ਉੱਤੇ ਵੈਰੀ ਲੋ ਟੈਂਪਰੇਚਰਸ ਜਿਹੜੇ ਆ ਉਹ ਰਿਕਾਰਡ ਕੀਤੇ ਜਾਣਗੇ। ਸੋ ਇਹ ਜਿਹੜਾ ਸਟਾਰਮ ਆ ਹਰਜੋਤ ਸਿੰਘ ਜੀ ਵੈਸਟ ਕੋਸਟ ਤੋਂ ਲੈ ਕੇ ਈਸਟ ਕੋਸਟ ਤੱਕ ਤੇ ਵਿੱਚ ਵਿਚਾਲੇ ਜਿਹੜੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸ ਨੇ ਪ੍ਰਭਾਵਿਤ ਕਰਨਾ ਆ। ਸੋ ਮਿਲੀਅਨਸ ਆਫ ਲੋਕ ਆ ਰਹੀ ਜਿਹੜੀ ਇਸ ਠੰਡ ਦੀ ਲਹਿਰ, ਸੀਤ ਲਹਿਰ ਆ, ਉਸ ਦੇ ਨਾਲ ਪ੍ਰਭਾਵਿਤ ਹੋਣਗੇ। ਕੈਲੀਫੋਰਨੀਆ ਦੇ ਵਿੱਚ ਵੀ ਇੱਕ ਵਾਰੀ ਫਿਰ ਇੱਕ ਨਵਾਂ ਸਟਾਰਮ ਜਿਹੜਾ ਆ ਉਹ ਇਸ ਮਿਡ ਵੀਕ ਤੋਂ ਬਾਅਦ 'ਚ ਸ਼ੁਰੂ ਹੋਵੇਗਾ, ਜਿਸ ਵਿੱਚ ਕਈ ਥਾਵਾਂ ਦੇ ਉੱਤੇ ਟੈਂਪਰੇਚਰ ਜਿਹੜਾ ਆ ਉਹ ਫਰੀਜ਼ਿੰਗ ਤੋਂ ਥੱਲੇ ਜਾਣ ਦੀਆਂ ਕਿਆਸ ਰਹੀਆਂ ਆ।
ਭਾਰੀ ਬਰਫ਼ਬਾਰੀ ਸਿਆਰਾ ਨਵਾਡਾਸ ਦੇ ਵਿੱਚ ਟਾਹੋ ਵਾਲੇ ਪਾਸੇ ਇੱਧਰ ਜਿਹੜੀ ਹੋਊਗੀ ਤੇ ਬਾਕੀ ਥਾਵਾਂ ਦੇ ਉੱਤੇ ਮੀਂਹ ਪੈਣ ਦੀਆਂ ਵੀ ਕਿਆਸਾਂ ਦੱਸੀਆਂ ਜਾ ਰਹੀਆਂ ਨੇ। ਇੰਗਲੈਂਡ ਤੋਂ ਇੱਕ ਬੜਾ ਹੀ ਕੇਸ ਜਿਹੜਾ ਆ ਉਹ ਆ ਰਿਹਾ ਆ, ਉਹਦੇ ਸੰਬੰਧ ਦੇ ਵਿੱਚ ਇੱਕ 83 ਸਾਲਾਂ ਦੀ ਸਿੱਖ ਬੀਬੀ ਨੇ ਜੋ ਉਸ ਦੇ ਹਸਬੈਂਡ ਦੀ ਡੈਥ ਹੋ ਗਈ ਸੀ, ਉਸ ਤੇ ਕੇਸ ਕੀਤਾ ਸੀ ਵੀ ਉਸ ਦੀ ਜਿਹੜੀ ਪ੍ਰਾਪਰਟੀ ਆ ਉਸ ਦੇ ਨਾਮ ਦੇ ਉੱਤੇ ਜਾਂ ਉਹਦਾ ਅੱਧਾ ਸ਼ੇਅਰ ਉਸ ਨੂੰ ਨਹੀਂ ਦਿੱਤਾ ਗਿਆ ਹੈਗਾ। 83 ਸਾਲਾਂ ਦੀ ਸਿੱਖ ਬੀਬੀ ਜੋ ਆ, ਕਹਿੰਦੀ ਵੀ 66 ਸਾਲ ਉਸਨੇ ਵਿਆਹ ਤਾਂ ਜੀਵਨ ਰਿਹਾ ਉਹਦਾ ਕਰਨੈਲ ਸਿੰਘ ਦੇ ਨਾਲ, ਜਿਸ ਦੀ ਮੌਤ 2021 ਤੇ ਕਰਨੈਲ ਸਿੰਘ ਨੇ ਆਪਣੀ ਵਿਲ ਦੇ ਵਿੱਚ ਇਹ ਲਿਖਿਆ ਸੀ ਵੀ ਜਦੋਂ ਉਹਦੀ ਮੌਤ ਹੋ ਜਾਏ ਸਿਰਫ ਉਸਦੇ ਜੋ 2 ਮੁੰਡੇ ਆ ਉਹਨਾਂ ਨੂੰ ਹੀ ਪ੍ਰਾਪਰਟੀ ਮਿਲੇ, ਨਾ ਹੀ ਉਹਦੀ ਵਾਈਫ ਨੂੰ ਕਿਸੇ ਤਰ੍ਹਾਂ ਦੀ, ਤੇ ਨਾ ਹੀ ਉਹਦੀਆਂ ਜਿਹੜੀਆਂ 4 ਲੜਕੀਆਂ ਆ ਉਹਨਾਂ ਨੂੰ। ਸੋ ਇਹ ਕੇਸ ਉੱਥੇ ਦੇ ਜਸਟਿਸ ਪੀਲ ਉਹਨਾਂ ਨੇ ਸੁਣਿਆ। ਉਹਨੇ ਇਹ ਕਿਹਾ ਵੀ ਇਹ ਕਿੱਦਾਂ ਹੋ ਸਕਦਾ ਆ ਵੀ ਈਵਨ ਦੋ ਵਿਲ ਦੇ ਵਿੱਚ ਨਹੀਂ ਵੀ ਲਿਖਿਆ, ਹੁਣ ਹਸਬੈਂਡ ਵਾਈਫ ਸੀ ਇਕੱਠੇ, ਉਹਨਾਂ ਨੇ ਹਰ ਇੱਕ ਪ੍ਰਾਪਰਟੀ ਬਣਾਈ $1.9 ਮਿਲੀਅਨ ਤੱਕ 9 ਮਿਲੀਅਨ ਯੂਰੋਜ਼ ਦੀ ਇਹ ਪ੍ਰਾਪਰਟੀ, ਇੰਗਲੈਂਡ ਦੀ ਗੱਲਬਾਤ ਆ। ਤੇ ਉਹ ਕਹਿੰਦੇ ਵੀ ਨਹੀਂ, ਇਹ ਅੱਧੀ ਪ੍ਰਾਪਰਟੀ ਤਾਂ ਉਹਦੀ ਵਾਈਫ ਨੂੰ ਮਿਲਣੀ ਚਾਹੀਦੀ ਆ, ਚਾਹੇ ਉਹ ਵਿਲ ਦੇ ਵਿੱਚ ਲਿਖੀ ਸੀ ਚਾਹੇ ਨਹੀਂ ਲਿਖੀ ਸੀਗੀ। ਸੋ ਹੁਣ ਉਸ ਦੀ ਡਾਟਰਸ ਨੂੰ ਵੀ ਪ੍ਰਾਪਰਟੀ ਮਿਲੂਗੀ ਤੇ ਉਸ ਦੀ ਜਿਹੜੀ ਕਰਨੈਲ ਸਿੰਘ ਦੀ ਵਾਈਫ ਜਿਨ੍ਹਾਂ ਨੇ ਕੇਸ ਕੀਤਾ ਸੀ ਉਹਨਾਂ ਨੂੰ ਵੀ ਇਹ ਜਿਹੜੀ ਪ੍ਰਾਪਰਟੀ ਆ ਅੱਧੀ ਪ੍ਰਾਪਰਟੀ 50% ਮਿਲਣ ਜਾ ਰਹੀ ਹੈਗੀ ਜੀ। ਫ੍ਰੈਜ਼ਨੋ ਦੀ ਪੁਲਿਸ ਨੇ ਬੀਤੇ ਸੈਟਰਡੇ DUI ਇਨਸਪੈਕਸ਼ਨਸ ਜਿਹੜੀਆਂ ਉਹ ਕੀਤੀਆਂ, ਜਿਸ ਦੇ ਵਿੱਚ 13 ਡਰਾਈਵਰ ਉਹਨਾਂ ਨੂੰ DUI ਚੈੱਕ ਪੁਆਇੰਟ ਦੇ ਉੱਤੇ ਅੰਡਰ ਦਾ ਇਨਫਲੂਐਂਸ ਦੇ ਵਿੱਚ ਜਿਹੜੇ ਜੁਰਮਾਨੇ ਕੀਤੇ ਗਏ ਆ, ਅਰੈਸਟ ਵੀ ਜਿਹੜੇ ਆ ਉਹ ਹੋਏ ਨੇ। ਕਹਿੰਦੇ ਵੀ ਜਿਹੜਾ ਵੀ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਕਰਦਾ ਆ ਨਸ਼ੇ ਦੇ ਹਾਲਾਤ 'ਚ, ਇਕੱਲਾ ਸ਼ਰਾਬ ਤੱਕ ਸੀਮਿਤ ਨਹੀਂ, ਮੈਰੀਜੁਆਨਾ ਵੀ ਇਸ ਦੇ ਵਿੱਚ ਸ਼ਾਮਲ ਆ, ਤੇ ਕਈ ਵਾਰੀ ਕੋਈ ਦਵਾਈਆਂ ਦਾ ਜਿਹੜਾ ਸੇਵਨ ਕਿਸੇ ਨੇ ਵੱਧ ਘੱਟ ਕੀਤਾ ਹੋਵੇ ਉਸ ਦੇ ਵਿੱਚ ਵੀ ਜਿਹੜੀ DUI ਉਹ ਆ ਜਾਂਦੀ ਆ। ਉਹਦੇ ਨਾਲ $13,000 ਦਾ ਜੁਰਮਾਨਾ ਪਹਿਲੇ ਓਫੈਂਸ ਦੇ ਲਈ DUI ਦੇ ਲਈ ਉਹ ਹੁੰਦਾ ਆ, ਤੇ ਨਾਲ ਦੇ ਨਾਲ ਪੈਨਲਟੀਜ਼ ਦੇ ਨਾਲ ਲਾਇਸੈਂਸ ਵੀ ਸਸਪੈਂਡ ਹੁੰਦਾ ਆ। ਸੋ ਇੱਕ ਹੋਰ DUI ਚੈੱਕ ਪੁਆਇੰਟ ਆਉਂਦੀ 11 ਮਾਰਚ ਨੂੰ ਫ੍ਰੈਜ਼ਨੋ ਦੇ ਵਿੱਚ ਰੱਖਿਆ ਗਿਆ ਜੀ। ਤੇ ਆਪਾਂ ਯੂਜ਼ਲੀ ਪੰਜਾਬ ਦੀਆਂ ਖਬਰਾਂ ਨਹੀਂ ਕਰਦੇ ਹੁੰਦੇ ਇਸ ਸ਼ੋਅ ਦੇ ਵਿੱਚ, ਪਰ ਜਿੱਥੇ ਧੱਕਾ ਹੁੰਦਾ ਉਹ ਹਮੇਸ਼ਾ ਹੀ ਆਪਾਂ ਗੱਲਬਾਤ ਕਰਾਂਗੇ। ਸਾਬਕਾ DSP ਬਲਵਿੰਦਰ ਸਿੰਘ ਸੇਖੋਂ, ਜਿਨ੍ਹਾਂ ਨੇ ਪਿਛਲੇ ਮਹੀਨਿਆਂ ਦੇ ਵਿੱਚ ਪੰਜਾਬ ਦੇ ਪੁਲਿਸ ਆਫੀਸਰ, ਪੰਜਾਬ ਦਾ ਜੁਡੀਸ਼ੀਅਲ ਸਿਸਟਮ ਉਹਨੂੰ ਬਹੁਤ ਐਕਸਪੋਜ਼ ਕੀਤਾ ਵੀ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਡਰੱਗ ਆ ਲੋਕਾਂ ਦੇ ਘਰ ਘਰ ਤੱਕ ਪਹੁੰਚਾਈ ਹੈਗੀ, ਵੀ ਜੱਜ ਪੁਲਿਸ ਇਹ ਸਾਰੇ ਰਲੇ ਹੋਏ ਆ, ਉਹਨਾਂ ਨੂੰ ਅੱਜ ਅਰੈਸਟ ਕਰ ਲਿਆ ਗਿਆ ਹੈਗਾ। ਇਹ ਹੁਣ ਮੈਨੂੰ ਪਤਾ ਨਹੀਂ ਸਵੇਰੇ ਖਬਰਾਂ 'ਚ ਇਹ ਖਬਰ ਕੀਤੀ ਆ ਪ੍ਰਵੀਨ ਹੁਣੀ, ਮਿੰਟੂ ਹੁਣੀ ਜਾਂ ਨਹੀਂ, ਪਰ ਇਹ ਹੁਣ ਖਬਰ ਆ ਰਹੀ ਆ ਵੀ ਅੱਜ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਨੂੰ ਜੋ ਇੱਕ ਸੁਪਰੀਮ ਕੋਰਟ ਦਾ ਸਾਬਕਾ ਜੱਜ ਆ, ਉਹਨਾਂ ਦਾ ਨਾਂ ਉਹਨਾਂ ਨੇ ਲਿਆ ਸੀ ਵੀ ਇਹ ਵੀ ਅੰਦਰ ਖਾਤੇ ਰਲਿਆ ਹੋਇਆ ਆ, ਤੇ DJP ਸਿਧਾਰਥ ਚੱਟੋਪਧਿਆਏ ਉਹ ਤੇ ਹੋਰ ਦਿਨਕਰ ਗੁਪਤਾ, ਸੁਰੇਸ਼ ਅਰੋੜਾ, ਖਾਸ ਕਰਕੇ ਜਿਹੜੀ ਮੇਰੀ ਏਜ ਗਰੁੱਪ ਦੇ ਲੋਕ ਆ ਉਹਨਾਂ ਨੂੰ ਪਤਾ ਹੈ ਵੀ ਦਿਨਕਰ ਗੁਪਤਾ ਤੇ ਸੁਰੇਸ਼ ਅਰੋੜਾ ਨੇ ਸਿੱਖ ਨੌਜਵਾਨੀ ਦਾ ਕਿੰਨਾ ਘਾਣ ਕੀਤਾ ਸੀ ਜਦੋਂ ਇਹ ਉੱਥੇ SP ਤੇ SSP ਲੱਗੇ ਹੋਏ ਸੀ। ਸੋ ਉਹੀ ਲੋਕ ਇਸ DSP ਨੇ ਐਕਸਪੋਜ਼ ਕੀਤੇ ਵੀ ਇਹ ਸਾਰੇ ਡਰੱਗ ਦੇ ਮਾਮਲੇ ਦੇ ਵਿੱਚ ਇਨਵੋਲਵ ਹੈਗੇ ਆ। ਹੁਣ ਜਦੋਂ ਉਹ ਬੋਲੇ ਤੇ ਉਹਨਾਂ ਨੂੰ ਇਹ ਅਰੈਸਟ ਕੀਤਾ ਗਿਆ ਹੈ। ਸੋ ਸਾਡਾ ਕੀ ਫਰਜ਼ ਬਣਦਾ ਹੈ, ਜਿੰਨੇ ਦੁਨੀਆ ਵਿੱਚ ਵੱਸਦੇ ਪੰਜਾਬੀ ਭੈਣ ਭਰਾ ਹੈਗੇ ਆ, ਉਹਨਾਂ ਨੂੰ ਇਸ ਧੱਕੇ ਦੇ ਉਲਟ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਆ। ਇਹ ਗੱਲ ਜੁਦੀ ਹੈ ਵੀ ਕਈ ਜਿਹੜੇ ਉਹਨਾਂ ਦੇ ਵਿਊ ਪੁਆਇੰਟ ਆ DSP ਸੇਖੋਂ ਉਹਨਾਂ ਨਾਲ ਤੁਸੀਂ ਨਹੀਂ ਐਗਰੀ ਕਰ ਸਕਦੇ। ਸੋ ਕੋਈ ਗੱਲ ਨਹੀਂ ਹੈ, ਕਈ ਵਾਰੀ ਬੰਦਾ ਹਰ ਇੱਕ ਪੁਆਇੰਟ ਤੇ ਨਹੀਂ ਐਗਰੀ ਕਰ ਸਕਦਾ, ਪਰ ਜਿਸ ਹਿਸਾਬ ਦੇ ਨਾਲ ਉਸਨੇ ਪੰਜਾਬ ਦੀ ਪੁਲਿਸ ਨੂੰ, ਪੰਜਾਬ ਦੇ ਪੋਲੀਟੀਸ਼ੀਅਨ ਨੂੰ, ਇੰਡੀਆ ਦੀ ਸਰਕਾਰ ਨੂੰ ਐਕਸਪੋਜ਼ ਕੀਤਾ ਵੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਡਰੱਗ ਫੈਲਾਈ ਜਾਵੇ, ਤੇ ਉਸ ਕਰਕੇ ਸਾਨੂੰ ਇਸ DSP ਦੇ ਨਾਲ ਖੜਨਾ ਚਾਹੀਦਾ ਹੈਗਾ। ਜਿੱਥੇ ਵੀ ਪੰਜਾਬੀ ਪੂਰੀ ਦੁਨੀਆ 'ਚ ਵੱਸਦੇ ਆ, ਉਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਜ਼ਰੂਰ ਮਾਰਨਾ ਚਾਹੀਦਾ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, ਹੁਣੇ ਖਬਰ ਕੀਤੀ ਸੀ ਕਿ ਮਿੰਟੂ ਜੀ ਤੇ ਪ੍ਰਵੀਨ ਹੋਣਾ ਨੇ ਵੀ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਰਿਹਾ, ਡੈਰੋਗੇਟਰੀ ਮਾਰਕਸ ਜਿਹੜੇ ਆ ਉਹ ਕੀਤੇ ਆ। ਸੋ ਉਹਨਾਂ ਨੇ ਇੱਕ ਹਿਸਾਬ ਦੇ ਨਾਲ
ਧੰਦੇ ਦੇ ਨਾਲ ਜੋੜ ਕੇ ਉਹ ਜਿਹੜੇ ਜੱਜਿਸ ਨੂੰ ਜਿਹੜੇ ਹਾਈ ਕੋਰਟ ਦੇ ਉਹਨਾਂ ਦੇ ਬੈਂਚ ਨੂੰ ਜਿਹੜਾ ਉਹ ਕਿਹਾ ਸੀ। ਰੀਸੈਂਟਲੀ ਇਹ ਵੀ ਕਹਿੰਦੇ ਨਜ਼ਰ ਆਏ ਆ ਵੀ ਹਰ ਇੱਕ ਪੰਜਾਬੀ ਹਥਿਆਰ ਤੇ ਸੋਨਾ ਆਪਣੇ ਕੋਲ ਜਿਹੜਾ ਉਹ ਜ਼ਰੂਰ ਰੱਖੇ। ਅੱਗੇ ਪਤਾ ਨਹੀਂ ਕਿੱਦਾਂ ਦੀ ਸਥਿਤੀ ਉੱਥੇ ਬਣਨ ਵਾਲੀ ਆ, ਜਿਹੜੇ ਖਾਸ ਕਰਕੇ ਪੰਜਾਬ 'ਚ ਰਹਿੰਦੇ ਆ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਹੈ, ਤੇ ਆਪਾਂ ਲਵਾਂਗੇ ਹੁਣ ਜਿਹੜੇ ਜੀ ਇਜਾਜ਼ਤ। ਤੇ ਇੱਕ ਵਾਰੀ ਫੇਰ ਦੱਸਦੇ ਜਾਈਏ, ਟਰਕੀ ਦੇ ਵਿੱਚ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਹੈ, ਇੱਕ ਹੋਰ ਭੁਚਾਲ 6.3 ਤੀਬਰਤਾ ਦਾ ਜਿਹੜਾ ਉਹ ਆਇਆ, ਉਸ ਦੇ ਕਰਕੇ ਕੀ ਜਿਹੜਾ ਹਰਜੋਤ ਸਿੰਘ ਜੀ ਬਣਿਆ ਆ ਉਹਦਾ ਤਾਂ ਜੇ ਪਤਾ ਨਹੀਂ ਆ। ਪਰ ਐਂਥਨੀ ਬਲਿੰਕਨ ਉਹਨਾਂ ਨੇ ਟੂਰ ਕੀਤਾ ਸੀਗਾ ਅਰਥਕੁਏਕ ਜ਼ੋਨ ਦਾ, ਉਧਰ ਨੂੰ ਗਏ ਸੀਗੇ ਤੇ ਉੱਥੇ $100 ਮਿਲੀਅਨ ਦੀ ਜਿਹੜੀ ਰਾਸ਼ੀ ਆ ਉਹ ਐਲਾਨ ਕਰਕੇ ਜਿਹੜੇ ਉਹ ਆਏ ਆ ਵੀ ਜਿਹੜੇ ਭੁਚਾਲ ਤੋਂ ਪ੍ਰਭਾਵਿਤ ਇਲਾਕੇ ਆ ਤੁਰਕੀ ਆ ਉਹਨਾਂ ਨੂੰ ਇਹ ਦਿੱਤਾ ਜਾਵੇਗਾ। ਸੋ ਇੱਕ ਨਵਾਂ ਹੁਣ ਇੱਕ ਹੋਰ ਹਰਜੋਤ ਸਿੰਘ ਜੀ ਭੁਚਾਲ ਆਇਆ ਆ। ਹੋਪਫੁਲੀ ਭਾਈ ਇਸ ਦੇ ਵਿੱਚ ਬਚਾਅ ਜਿਹੜਾ ਉਹ ਰਿਹਾ ਹੋਵੇ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।